ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਮਾਫ ਕਰਨਾ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 6 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਧੰਨਵਾਦ ਕਰਨ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸੰਨੀ ਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੀ ਯੂਨੀਵਰਸਿਟੀ। ਜਿਨ੍ਹਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, ਓਸੀਆਈ, ਪਾਸਪੋਰਟ ਕਿਸੇ ਵੀ ਤਰ੍ਹਾਂ ਦੀ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ। ਜਿਨ੍ਹਾਂ ਤੋਂ ਤੁਸੀਂ ਜੇਕਰ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 8888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਅੱਜ 6 ਜੂਨ ਹੈ ਤੇ ਆਪਾਂ ਸ਼ਹੀਦੀ ਹਫ਼ਤੇ ਦੇ ਵਿੱਚੋਂ ਲੰਘ ਰਹੇ ਹਾਂ। ਕਈ ਅਹਿਮ ਮਸਲਿਆਂ ਤੇ ਗੱਲਬਾਤ ਕਰਨ ਤੋਂ ਪਹਿਲਾਂ ਹਰਜੋਤ ਸਿੰਘ ਖਾਲਸਾ ਜੀ ਅੱਜ ਦੇ ਦਿਨ ਦੇ ਉੱਤੇ ਜਿਹੜਾ ਇਤਿਹਾਸ ਹੈ ਉਹਦੇ ਤੇ ਸੰਖੇਪ ਚਾਨਣਾ ਪਾਉਣਗੇ। ਜੀ ਹਰਜੋਤ ਜੀ। ਜੀ, ਜਿਵੇਂ ਕਿ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈਗਾ, ਕੀ ਕੁਝ ਵਾਪਰਿਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਆਪਾਂ ਫਿਰ ਵੀ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਰਿਮਾਈਂਡ ਕਰਦੇ ਰਹਿੰਦੇ ਆ। ਅੱਜ 6 ਜੂਨ ਦਾ ਦਿਨ ਹੈਗਾ ਆ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਕਹਿੰਦੇ ਵੀ ਲਾਸ਼ਾਂ ਹੀ ਲਾਸ਼ਾਂ ਸੀਗੀਆਂ ਤੇ ਲੋਕਾਂ ਨੂੰ ਬੰਦੀ ਬਣਾ ਕੇ ਸੰਗਤਾਂ ਨੂੰ ਪਰਿਕਰਮਾ ਦੇ ਵਿੱਚ ਬਿਠਾਇਆ ਗਿਆ ਸੀ। ਗਰਮੀ ਨਾਲ ਬਹੁਤ ਬੁਰਾ ਹਾਲ ਸੀ ਤੇ ਸਰਾਂ ਦੇ ਵਿੱਚ ਜਿਹੜੇ ਬੈਠੇ ਲੋਕ ਸੀ ਉਹਨਾਂ ਨੂੰ ਉਹਨਾਂ ਦੀਆਂ ਪੱਗਾਂ ਦੇ ਨਾਲ ਹੱਥ ਪਿੱਛੇ ਨੂੰ ਕਰਕੇ ਬੰਨੇ ਹੋਏ ਸੀ। ਕਿਸੇ ਨੂੰ ਪਾਣੀ ਤੱਕ ਨਹੀਂ ਦਿੱਤਾ ਜਾਂਦਾ ਸੀ ਤੇ ਉੱਤੋਂ ਜਿਹੜੇ ਆ ਬੰਬ ਸਿੱਟੇ ਜਾਂਦੇ ਸੀ। ਇੱਕ ਕਹਿੰਦੇ ਬੰਬ ਡਿੱਗਿਆ ਜਿਹਦੇ ਨਾਲ ਅਣਗਿਣਤ ਸੰਗਤ ਦੇ ਮੈਂਬਰਾਂ ਦੇ ਜਿਹੜੇ ਆ ਚਿਥੜੇ ਉੱਡ ਗਏ। ਦੂਜੇ ਪਾਸੇ ਜਿਹੜੇ ਜ਼ਖਮੀ ਹੋਏ ਫੌਜੀ ਸੀਗੇ ਉਹਨਾਂ ਨੂੰ ਲਿਜਾ ਕੇ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਸੀ। 10 days of terror ਜਿਹੜਾ ਇੱਕ ਕਿਤਾਬਚਾ ਛਾਪਿਆ ਹੋਇਆ ਗੂਗਲ ਦੇ ਉੱਤੇ ਪਿਆ, ਮੈਂ ਕੱਲ ਵੀ ਤੁਹਾਨੂੰ ਸਾਰਿਆਂ ਨੂੰ ਸਾਂਝਾ ਕੀਤਾ ਸੀ ਤੇ ਜਰੂਰ ਪੜ੍ਹਿਓ 10 days of terror। ਉਹਦੇ ਵਿੱਚ ਵੱਖ-ਵੱਖ ਜਿਹੜੇ ਵਿਟਨੈਸਸ ਆ ਉਹਨਾਂ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ ਦਿੱਤੀ ਗਈ ਆ ਵੀ ਕਿਸ ਤਰ੍ਹਾਂ ਜਿਹੜਾ ਅਕਾਲ ਤਖਤ ਸਾਹਿਬ ਨੂੰ ਜੂਨ 6 ਨੂੰ 4:30 ਵਜੇ ਦੇ ਕਰੀਬ ਤੜਕੇ 30 ਦੇ ਕਰੀਬ ਫੌਜੀ ਜਿਹੜੇ ਆ ਉਹ ਅਕਾਲ ਤਖਤ ਦੇ ਵਿੱਚ ਐਂਟਰ ਹੋ ਗਏ ਤੇ ਕਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੂੰ ਉਡਾਇਆ ਗਿਆ, ਕਿਸ ਤਰ੍ਹਾਂ ਜਿਹੜੇ ਟੈਂਕ ਆ ਉੱਥੇ ਬਾੜੇ ਗਏ। ਬਹੁਤ ਸਾਰੇ ਜਿਹੜੇ ਆਈ ਵਿਟਨੈਸ ਅਕਾਊਂਟ ਵੀ ਹੈਗੇ ਆ ਜਿਹੜੇ ਉਸ ਟਾਈਮ ਦੇ ਉੱਤੇ ਉੱਥੇ ਸੀਗੇ। ਬੀਬੀ ਪ੍ਰੀਤਮ ਕੌਰ ਜਿਹਨਾਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਵੀ 18 ਸਾਲ ਦਾ ਬੱਚਾ ਸੀ, ਉਸ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਸੀ। ਉਹਨਾਂ ਦੀਆਂ ਵੀਡੀਓ ਇੰਟਰਵਿਊਜ਼ ਵੀ ਹੈਗੀਆਂ ਆ। ਸੋ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਟੋਟਲੀ ਕਤਲੇਆਮ ਸੀਗਾ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਬੀਬੀਆਂ, ਬੱਚੇ ਤੇ ਜੋ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਉਹੀ ਸੀਗੇ। ਆਰਮੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਵੀ ਜਿਹੜਾ ਅਟੈਕ ਕਰ ਦਿੱਤਾ ਅੱਜ ਦੇ ਦਿਨ ਤੇ ਇਹ ਵੀ ਪਤਾ ਲੱਗਿਆ ਵੀ ਉੱਥੇ ਲੂਟਿੰਗ ਬਹੁਤ ਜ਼ਿਆਦਾ ਕੀਤੀ ਗਈ, ਬੱਚਿਆਂ ਨੂੰ ਮਾਰਿਆ ਗਿਆ, ਜੀਂਦੇ ਲੋਕਾਂ ਨੂੰ ਸਾੜਿਆ ਗਿਆ, ਰੇਪ ਤੱਕ ਦੀਆਂ ਵੀ ਜਿਹੜੀਆਂ ਖਬਰਾਂ ਆ ਉਹ ਆਈਆਂ। ਇੱਕ ਨਾਇਕ ਕੁਮਾਊਂ ਰੈਜੀਮੈਂਟ ਦਾ ਸੀਗਾ, ਉਹਨੇ ਇਹ ਕਿਹਾ ਵੀ ਕਹਿੰਦਾ ਵੀ 1500 ਤੋਂ ਵੱਧ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਟਰਾਲੀਆਂ 'ਚ ਪਾ ਕੇ ਅੱਗੇ ਬਾਹਰ ਲਿਜਾਇਆ ਗਿਆ ਤੇ ਦਰਿਆ ਦੇ ਵਿੱਚ ਸਿੱਟ ਦਿੱਤੇ ਗਏ।
ਕਹਿੰਦੇ ਵੀ ਇਹ ਜਿਹੜੀ ਲੜਾਈ ਸੀਗੀ ਇੰਨੀ ਜ਼ਿਆਦਾ ਖਤਰਨਾਕ ਸੀ, ਕਹਿੰਦਾ ਵੀ ਮੈਂ ਕੁਝ ਖਾ ਨਹੀਂ ਸਕਿਆ ਤੇ ਸਿਰਫ ਸ਼ਰਾਬ ਪੀਂਦਾ ਸੀ ਤੇ ਸੌ ਜਾਂਦਾ ਸੀ। ਇਹ ਇੱਕ ਫੌਜੀ ਨੇ ਜਿਹੜਾ ਆਈ ਵਿਟਨੈਸ ਆ ਕੁਮਾਊਂ ਰੈਜੀਮੈਂਟ ਦਾ, ਉਸ ਨੇ ਦੱਸਿਆ। ਸੋ ਇਹਦੇ ਬਾਰੇ ਬਹੁਤ ਡਿਟੇਲ ਦੇ ਵਿੱਚ ਆਪਾਂ ਹਰ ਰੋਜ਼ ਸਾਡੇ ਹੋਰ ਪ੍ਰੋਗਰਾਮ ਵੀ ਹੁੰਦੇ, ਸ਼ਾਮ ਦੇ ਜਿਹੜੇ ਪ੍ਰੋਗਰਾਮ ਹੋਣੇ ਆ 4 ਤੋਂ 5:30 ਉਹਨਾਂ ਪ੍ਰੋਗਰਾਮਾਂ ਦੇ ਵਿੱਚ ਵੀ ਡਿਸਕਸ ਹੋਊਗਾ। ਜਰੂਰ ਸਾਰੇ ਜਣੇ ਪਾਰਟਿਸਿਪੇਟ ਕਰਿਓ। ਸੋ ਇਸ ਘੱਲੂਘਾਰੇ ਹਫ਼ਤੇ ਨੂੰ ਆਪਾਂ ਯਾਦ ਰੱਖਣਾ ਆ। ਜੋ ਕੁਝ ਸਿੱਖ ਕੌਮ ਨਾਲ 41 ਸਾਲ ਪਹਿਲਾਂ ਵਾਪਰਿਆ, ਉਹਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਅੱਜ ਜਿਹੜੇ ਬੱਚੇ ਪੰਜਾਬ ਦੇ ਵਿੱਚ ਵੀ ਨਹੀਂ ਬੋਰਨ, ਅਮਰੀਕਾ ਦੇ ਵਿੱਚ, ਕੈਨੇਡਾ 'ਚ, ਹੋਰ ਮੁਲਕਾਂ 'ਚ ਬੋਰਨ ਆ, ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਉਹਦੇ ਬਾਰੇ ਪਤਾ ਆ। ਇਹ ਸਾਰਾ ਕੁਝ ਇੰਟਰਨੈਟ ਕਰਕੇ, ਸੋਸ਼ਲ ਮੀਡੀਆ ਕਰਕੇ ਵੀ ਹੋਇਆ ਹੈਗਾ। ਸੋ ਉਹ ਜਿਹੜੀ ਲੜਾਈ ਆ ਹੁਣ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਤੱਕ ਪਹੁੰਚ ਚੁੱਕੀ ਹੈਗੀ ਆ। ਯੂਐਸ ਕਾਂਗਰਸ ਨੂੰ ਵੀ ਪਤਾ ਆ, ਯੂਐਸ ਕਾਂਗਰਸ ਦੇ ਵਿੱਚ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ ਆ, ਉਹਨਾਂ ਨੂੰ ਵੀ ਪਤਾ ਹੈ। ਬਹੁਤ ਸਾਰੇ ਅਮਰੀਕਾ ਦੇ ਸ਼ਹਿਰਾਂ ਦੇ ਵਿੱਚ ਸਿੱਖ ਜੈਨੋਸਾਈਡ ਦੀ ਬਾਬਤ ਮਤੇ ਪਾਸ ਹੋ ਚੁੱਕੇ ਹੈਗੇ ਆ। ਇਹ ਸਾਰਾ ਕੁਝ ਤੁਹਾਡੇ ਸਾਰਿਆਂ ਦੀ ਜਿਹੜੇ ਮਿਹਨਤ ਸਦਕਾ ਹੀ ਹੋ ਚੁੱਕਿਆ ਹੈਗਾ। ਸੋ ਹਿਸਟਰੀ ਬਣ ਚੁੱਕੀ ਹੈਗੀ ਆ। ਸਿੱਖ ਆਪਣਾ ਰਾਜ ਭਾਗ ਮੰਗ ਰਹੇ ਹੈਗੇ ਆ ਤੇ ਇਹ ਜਿਹੜੀ ਮੂਵਮੈਂਟ ਆ ਅੱਗੇ ਤੋਂ ਅੱਗੇ ਹੀ ਚੱਲਦੀ ਜਾ ਰਹੀ ਹੈਗੀ ਆ ਤੇ ਆਪਾਂ ਉਹ ਸਾਰੇ ਸ਼ਹੀਦਾਂ ਨੂੰ ਇਸ ਹਫ਼ਤੇ ਯਾਦ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਬਹੁਤ ਅਣਮਨੁੱਖੀ ਵਰਤਾਰਾ ਕੀਤਾ ਗਿਆ। ਉੱਥੋਂ ਦੇ ਜਿਹੜੇ ਸਫਾਈ ਸੇਵਕ ਸੀਗੇ, ਤੁਸੀਂ ਉਹਨਾਂ ਦੇ ਇੰਟਰਵਿਊ ਸੁਣੋ, BBC ਵਰਗੇ ਜਿਹੜੇ ਅਦਾਰੇ ਆ ਉਹਨਾਂ ਦੇ ਉੱਤੇ ਆ। ਉਹ ਕਹਿੰਦੇ ਕਿ ਸਾਨੂੰ ਉੱਥੋਂ ਇੰਨੇ ਬੁਰੇ ਹਾਲ ਹੋ ਚੁੱਕੇ ਸੀ ਵੀ ਸਾਨੂੰ ਦਾਰੂ ਪੀ ਕੇ ਵੀ ਜਿਹੜਾ ਉਹ ਕੰਮ ਨਹੀਂ ਸੀ ਸਾਡੇ ਤੋਂ ਹੁੰਦਾ। ਨਸ਼ੇ ਦੇ ਵਿੱਚ ਧੁੱਤ ਹੋ ਕੇ ਤੇ ਦਾਰੂ ਸ਼ਰੇਆਮ ਜਿਹੜੀ ਪਿਲਾਈ ਜਾਂਦੀ ਸੀ, ਪਿਆਈ ਜਾਂਦੀ ਸੀ, ਉਹ ਫੌਜ ਵੱਲੋਂ ਤੇ ਪੁਲਿਸ ਵੱਲੋਂ ਪਿਆਈ ਜਾਂਦੀ ਸੀ। ਲਾਸ਼ਾਂ ਨੂੰ ਚੁੱਕਣ ਦਾ ਜਿਹੜਾ ਕੰਮ ਸੀ, ਲਾਸ਼ਾਂ ਦੇ ਨਾਲ, ਜਿਉਂਦੇ ਮਨੁੱਖਾਂ ਦੇ ਨਾਲ ਤਾਂ ਜੋ ਹੋਇਆ ਉਹ ਕੀਤਾ, ਆਪਾਂ ਨੂੰ ਕਿਸੇ ਤੋਂ ਲੁਕਿਆ ਨਹੀਂ ਹੈ। ਪਰ ਉਹਨਾਂ ਨੇ ਲਾਸ਼ਾਂ ਦਾ ਵੀ ਜਿਹੜਾ ਸਤਿਕਾਰ ਆ ਉਹਨੇ ਕੀਤਾ ਤੇ ਉਹਨਾਂ ਦੀ ਵੀ ਦੁਰਗਤੀ ਜਿਹੜੀ ਆ ਉਹ ਹੋਈ। ਇਹਨਾਂ ਦੇ ਵਿੱਚੋਂ ਕੇਵਲ ਕੁਮਾਰ ਜਿਹੜੇ ਨੇ ਉਹ ਸ਼ਖਸ ਨੇ ਜਿਹੜੇ ਕਹਿੰਦੇ ਕਿ ਮੈਂ ਸੌਂ ਨਹੀਂ ਸਕਿਆ ਅੱਜ ਤੱਕਰ ਵੀ, ਮੈਨੂੰ ਉਹ ਚੀਖਾਂ, ਉਹ ਸਾਰਾ ਦ੍ਰਿਸ਼ ਯਾਦ ਹੈ। ਮੈਨੂੰ ਕਈ ਵਾਰੀ ਕਹਿੰਦੇ ਮੈਨੂੰ ਐਂ ਲੱਗਦਾ ਹੁੰਦਾ ਜਿਵੇਂ ਮੁਰਦਾ ਮੇਰੇ ਕੋਲੇ ਕੋਈ ਆ ਖੜ ਗਿਆ ਹੁੰਦਾ ਤੇ ਉਹ ਪੁੱਛ ਰਿਹਾ ਹੁੰਦਾ ਵੀ ਮੇਰੇ ਸਰੀਰ ਦਾ ਪਾਰਟ ਕਿੱਥੇ ਹੈ ਜਾਂ ਕਿਵੇਂ। ਮਤਲਬ ਅਧਿਆਤਮਿਕ ਤੌਰ ਤੇ ਵੀ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਗੁਜ਼ਰਦੇ ਆ ਤਾਂ ਤੁਹਾਨੂੰ ਪਤਾ ਲੱਗਦਾ ਸਾਰਾ ਕੁਛ। ਇੱਕ ਜਿਹੜੀ 18 ਸਾਲ ਦਾ ਕਹਿ ਹੋ ਗਿਆ ਹਰਜੋਤ ਸਿੰਘ ਖਾਲਸਾ ਜੀ ਤੋਂ, 18 ਦਿਨਾਂ ਮਹੀਨੇ ਦਾ, ਹਾਂਜੀ 18 ਦਿਨਾਂ ਦਾ ਸ਼ਾਇਦ ਉਹ ਬੱਚਾ ਸੀਗਾ ਜਿਹਦੇ ਜੀ 18 ਦਿਨਾਂ ਦਾ ਸੀ। ਹਾਂਜੀ। ਸੋ ਅਣਮਨੁੱਖੀ ਵਰਤਾਰਾ ਸੀਗਾ। ਕਾਂਗਰਸ ਦੀ ਇੱਕ ਲੌਬੀ ਨੇ ਇਹ ਕਿਹਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਕਿ ਇਹ ਜੋ ਹੋਇਆ ਸਿੱਖਾਂ ਦੇ ਨਾਲ ਬਹੁਤ ਧਰੋਹ ਕੀਤਾ, ਸਿੱਖ ਉਹ ਲੋਕ ਨੇ ਜਿਹੜੇ ਆਜ਼ਾਦੀ ਦੇ ਲਈ ਲੜੇ ਨੇ, ਪਰ ਉਹਨਾਂ ਨੂੰ ਦਰਕਨਾਰ ਕੀਤਾ ਗਿਆ। ਉਸ ਤੋਂ ਬਾਅਦ ਆਪਾਂ ਦੇਖਿਆ ਵੀ ਕਤਲੇਆਮ ਦੇ ਵਿੱਚ ਸੱਜਣ ਕੁਮਾਰ ਵਰਗੇ, ਟਾਈਟਲਰ ਵਰਗੇ ਜਿਹੜੇ ਲੋਕ ਸੀਗੇ, ਕਮਲਨਾਥ ਵਰਗੇ ਜਿਹੜੇ ਲੋਕ ਸੀ, ਉਹਨਾਂ ਨੂੰ ਕਾਂਗਰਸੀਆਂ ਨੇ ਵਰ੍ਹਿਆਂ ਬੱਧੀ, ਦਹਾਕਿਆਂ ਬੱਧੀ ਟਿਕਟਾਂ ਦੇ ਕੇ ਨਵਾਜਿਆ, ਮੁੱਖ ਮੰਤਰੀ ਬਣਾਇਆ, ਮੰਤਰੀ ਬਣਾਇਆ। ਸੋ ਇਹ ਚਿੜਾਉਣਾ ਸੀਗਾ ਇੱਕ ਤਰੀਕੇ ਨਾਲ। ਇੱਕ ਤਾਂ ਤੁਸੀਂ ਜ਼ੁਲਮ ਕਰਤਾ ਜਿਹੜਾ ਲੋਕਾਂ ਦੇ ਉੱਤੇ, ਦੂਜਾ ਤੁਸੀਂ ਕਹਿਣਾ ਵੀ ਜਿਹੜੇ ਇਹਨਾਂ ਨੂੰ ਮਾਰਨ ਵਾਲੇ ਆ ਅਸੀਂ ਇਹਨਾਂ ਨੂੰ ਅਹੁਦੇ ਪਦਵੀਆਂ ਦੇ ਕੇ ਤੇ ਨਵਾਜਾਂਗੇ। ਅੱਜ ਵੀ ਕੁਛ ਨਹੀਂ ਬਦਲਿਆ। ਉੱਥੇ ਮਿਨੋਰਟੀਜ਼ ਦੀ ਹਾਲਤ ਏਦਾਂ ਹੀ ਹੈ। ਜਿਹੜੇ ਮਿਨੋਰਟੀਜ਼ ਨੂੰ ਗਾਲਾਂ ਕੱਢਦੇ ਨੇ ਲੀਡਰ, ਜਿਹੜੇ ਉਹਨਾਂ ਨੂੰ ਸ਼ਰੇਆਮ ਉਹਨਾਂ ਦੀਆਂ ਬੀਬੀਆਂ ਨੂੰ, ਭੈਣਾਂ ਨੂੰ ਮੰਦਾ ਚੰਗਾ ਬੋਲਦੇ ਨੇ, ਉਹਨਾਂ ਨੂੰ ਅੱਜ ਵੀ ਟਿਕਟਾਂ ਮਿਲ ਰਹੀਆਂ ਨੇ। ਸ਼ਰਮ ਆਉਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਕਿ ਭਾਰਤ ਦੇ ਵਿੱਚ ਨਾਰੀ ਦਾ ਸਤਿਕਾਰ ਆ। ਅੱਜ ਵੀ ਬੀਬੀਆਂ, ਪਹਿਲਵਾਨ ਬੀਬੀਆਂ ਜੰਤਰ ਮੰਤਰ ਉੱਤੇ ਧਰਨਾ ਦਿੰਦੀਆਂ ਨੇ, ਉਹਨਾਂ ਨੂੰ ਧੂ ਕੇ ਲੈ ਜਾਂਦੀ ਹੈ ਪੁਲਿਸ। ਉਹਨਾਂ ਦੇ ਵਿੱਚੋਂ ਹਿੰਦੂਆਂ ਦੀਆਂ ਵੀ ਧੀਆਂ ਨੇ, ਪਰ ਪਤਾ ਨਹੀਂ ਕਿਉਂ ਉਹਨਾਂ ਲੋਕਾਂ ਦੀ ਗੈਰਤ ਨਹੀਂ ਜਾਗਦੀ ਵੀ ਉਹ ਜਿਹੜੇ ਬ੍ਰਿਜ ਭੂਸ਼ਣ ਵਰਗੇ ਬੇਵਕੂਫ ਲੋਕ ਨੇ, ਬੇਸ਼ਰਮ ਲੋਕ ਨੇ, ਉਹਨਾਂ ਦੀ ਪੱਤ ਰੋਲਦੇ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਲੋਕ ਉੱਥੇ ਮਸੀਹਾ ਮੰਨੀ ਬੈਠੇ ਨੇ। ਸੋ ਇਹ ਬਦਲਣ ਦੀ ਲੋੜ ਆ। ਉੱਥੇ ਵਿਦੇਸ਼ੀ ਟੂਰਿਸਟਾਂ ਨਾਲ ਜਿਹੜਾ ਕੁਝ ਹੁੰਦਾ ਉਸ ਸੰਦਰਭ ਦੇ ਵਿੱਚ ਆਪਾਂ ਅੱਗੇ ਨਹੀਂ ਜਾਂਦੇ। ਹਰਜੋਤ ਸਿੰਘ ਜੀ ਆਪਣੇ ਨਾਲ ਰਾਜਕਰਨਵੀਰ ਸਿੰਘ ਜੀ ਜੁੜ ਚੁੱਕੇ ਨੇ ਵਾਸ਼ਿੰਗਟਨ ਤੋਂ, ਤੇ ਉਹਨਾਂ ਦੇ ਉੱਤੇ ਉਹਨਾਂ ਦੇ ਕੋਲੋਂ ਆਪਾਂ ਉੱਥੇ ਇਸ ਟਾਈਮ ਕੀ ਕੁਛ ਜਿਹੜੀਆਂ ਤਿਆਰੀਆਂ ਨੇ ਜਾਂ ਕੀ ਕੁਛ ਚੱਲ ਰਿਹਾ ਉਹਦੇ ਬਾਰੇ ਆਪਾਂ ਅੱਗੇ ਜਿਹੜੀ ਗੱਲਬਾਤ ਕਰਦੇ ਹਾਂ। ਰਾਜਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਰਾਜਕਰਨਵੀਰ ਸਿੰਘ ਜੀ ਇਸ ਟਾਈਮ ਕੀ ਹਾਲਾਤ ਨੇ ਤੇ ਕਦੋਂ ਕੀ ਤਿਆਰੀਆਂ ਇਸ ਸੰਬੰਧੀ ਚੱਲ ਰਹੀਆਂ ਨੇ, ਜਿਹੜੇ ਸਮਾਗਮਾਂ ਸੰਬੰਧੀ ਤੁਸੀਂ ਉੱਥੇ ਪਹੁੰਚੇ ਹੋ ਤੇ ਜਿਹੜੀਆਂ ਤੁਸੀਂ ਵੀਡੀਓ ਉੱਥੇ ਕਰਕੇ ਭੇਜ ਰਹੇ ਹੋ, ਉਹ ਫੁਟੇਜ ਸਾਰੀ ਜਿਹੜੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਬਹੁਤ ਪਸੰਦ ਆ ਰਹੀ ਹੈ, ਬਹੁਤ ਹੰਬਲਾ ਮਾਰ ਰਹੇ ਹੋ ਤੁਸੀਂ ਜੀ। ਸੁਨੀਲ ਸ਼ਰਮਾ ਜੀ, ਹਰਜੋਤ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਆਪਾਂ ਇਹ ਦੱਸ ਲਈਏ, ਪ੍ਰੋਗਰਾਮ ਆਲਰੇਡੀ ਜਿਹੜਾ ਉਹ ਪੂਰਾ ਜਿਹੜਾ ਉਹ ਹੋ ਚੁੱਕਾ ਹੈ ਤੇ ਆਪਾਂ ਜਿਹੜਾ ਇਸ ਮੌਕੇ ਨਿਕਲ ਰਹੇ ਹਾਂ, ਇੱਥੋਂ ਬਾਹਰ ਨਿਕਲ ਰਹੇ ਹਾਂ ਤੇ ਇਸ ਦੇ ਵਿੱਚ ਜਿਹੜਾ ਆਪਾਂ ਦੱਸਦੇ ਜਾਈਏ ਵੀ ਬਹੁਤ ਹੀ ਸ਼ਾਨਦਾਰ ਜਿਹੜਾ ਆ ਉਹ ਪ੍ਰੋਗਰਾਮ ਆ ਉਹ ਨਿਬੜਿਆ। ਇੱਕ ਦਰਜਨ ਤੋਂ ਵੱਧ ਜਿਹੜੇ ਕਾਂਗਰਸਮੈਨ ਆ ਤੇ ਕਾਂਗਰਸ ਵੂਮਨ ਆ ਉਹ ਆਏ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ
ਹਾਊਸ ਦੇ ਮੈਜੋਰਟੀ ਵਿੱਚ ਜਿਹੜੇ ਟੌਮ ਹੈਮਿਲਟਨ ਜਿਹੜੇ ਰਿਪਬਲਿਕਨ ਪਾਰਟੀ ਤੋਂ, ਤੇ ਹਾਊਸ ਦੀ ਜਿਹੜੀ ਮਾਈਨੋਰਟੀ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਕੈਥਰੀਨ ਕਲਾਰਕ, ਉਹ ਦੋਨੋਂ ਜਿਹੜੇ ਉੱਥੇ ਆਏ। ਉਸ ਤੋਂ ਇਲਾਵਾ ਇੱਕ ਦਰਜਨ ਜਿਹੜੇ ਹੋਰ ਕਾਂਗਰਸਮੈਨ ਉਹਨਾਂ ਨੇ ਸ਼ਿਰਕਤ ਕੀਤੀ, ਤੇ ਉਹਨਾਂ ਨੇ ਇਸ ਦੇ ਵਿੱਚ ਸਿੱਖਾਂ ਦੇ ਨਾਲ ਖੜੇ ਸਿੱਧੇ ਤੌਰ ਦੇ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਉਹ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਇਹ ਚੀਜ਼ ਬਿਲਕੁਲ ਵੀ ਗਵਾਰਾ ਨਹੀਂ ਆ ਕਿਸੇ ਵੀ ਜਿਹੜੇ ਅਮਰੀਕਨ ਨੂੰ, ਵੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਇਦਾਂ ਦੀ ਜਿਹੜੀ ਮੈਸੇਕਰ ਹੈ, ਇਦਾਂ ਦਾ ਜਿਹੜਾ ਜੈਨੋਸਾਈਡ ਆ ਉਹ ਜਿਹੜਾ ਉਹ ਹੋਵੇ। ਸੋ ਸਿੱਖਾਂ ਦੇ ਫਰੈਂਡ ਹੈਗੇ ਨੇ ਇਹਨਾਂ ਗਲਿਆਰਿਆਂ ਦੇ ਵਿੱਚ। ਇੱਕ ਖੁਸ਼ੀ ਵਾਲੀ ਜਿਹੜੀ ਇਹ ਗੱਲ ਆ, ਪਿਛਲੇ ਕਈ ਜਿਹੜੇ ਉਹ ਦਿਨਾਂ ਤੋਂ, ਵੀਕਸ ਤੋਂ, ਮਹੀਨਿਆਂ ਤੋਂ ਜਿਹੜੀ ਆ ਅਮਰੀਕਨ ਸਿੱਖ ਕਾਕਸ ਕਮੇਟੀ ਤੇ ਇਸ ਦੇ ਨਾਲ ਈਸਟ ਕੋਸਟ ਕੋਆਰਡੀਨੇਟਿੰਗ ਕਮੇਟੀ ਤੇ ਹੋਰ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਆ, ਉਹਨਾਂ ਦੇ ਸਾਂਝੇ ਉਦਮਾਂ ਦੇ ਸਦਕਾ ਇਹ ਜਿਹੜਾ ਅੱਜ ਦਾ ਬਹੁਤ ਹੀ ਇੱਕ ਸਫਲ ਪ੍ਰੋਗਰਾਮ 6 ਜੂਨ 1984 ਨੂੰ ਯਾਦ ਕਰਦੇ ਹੋਏ, ਜੂਨ 84 ਨੂੰ ਯਾਦ ਕਰਦੇ ਹੋਏ ਉਹ ਜਿਹੜਾ ਹੋ ਨਿਬੜਿਆ ਆ। ਤੇ ਇਹਦੇ ਨਾਲ ਇਹ ਜਿਹੜਾ ਪਤਾ ਲੱਗਦਾ ਹੈ ਵੀ ਜਿਹੜੇ ਸਿੱਖ ਆ ਆਪਣੀ ਆਵਾਜ਼ ਨੂੰ ਲਗਾਤਾਰ ਜਿਹੜੀ ਉਹ ਬੁਲੰਦ ਕਰ ਰਹੇ ਆ। ਸੋ ਬਹੁਤ ਹੀ ਜਿਹੜੀ ਉਹ ਖੁਸ਼ੀ ਵਾਲੀ ਗੱਲ ਆ। ਤੁਸੀਂ ਇੰਟਰਵਿਊ ਜੇ ਤੁਸੀਂ ਪਲੇ ਕਰ ਸਕਦੇ ਹੋ ਤਾਂ ਜਿਹੜੀ ਐਡਮ ਗ੍ਰੇ ਉਹਨਾਂ ਦੀ ਜਿਹੜੀ ਉਹ ਤੁਸੀਂ ਪਲੇ ਕਰਿਓ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਵੀ 1984 ਨੂੰ ਕਦੀ ਆਪਾਂ ਜਿਹੜਾ ਉਹ ਭੁੱਲਣਾ ਨਹੀਂ, ਤੇ ਇਦਾਂ ਦੀ ਚੀਜ਼ ਜਿਹੜੀ ਉਹ ਨਾ ਜਿਹੜੀ ਉਹ ਹੋਵੇ, ਤੇ ਉਸ ਚੀਜ਼ ਨੂੰ ਲੈ ਕੇ ਵਧੀਆ। ਮੇਰੇ ਨਾਲ ਇਸ ਟਾਈਮ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਆ ਉਹ ਜੁੜ ਚੁੱਕੇ ਆ। ਮੈਂ ਉਹਨਾਂ ਨੂੰ ਫੋਨ ਦਿੰਦਾ ਆ, ਉਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਤੁਹਾਨੂੰ ਤੇ ਤੁਹਾਡੇ ਸਾਰੇ ਹੋਰ ਜਾਣਕਾਰੀ ਦੇਣਗੇ। ਕੰਮ ਨੂੰ ਲੱਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਹੀ ਅਦਾਰੇ ਦਾ, ਖਾਸ ਤੌਰ ਤੇ ਰਾਜ ਜੀ ਇੱਥੇ ਆਏ ਨੇ, ਬਹੁਤ ਮਿਹਨਤ ਨਾਲ ਪਿਛਲੇ 2-3 ਦਿਨ ਤੋਂ ਇਹ ਕੰਮ ਕਰ ਰਹੇ ਨੇ, ਤੇ ਤੁਹਾਡੇ ਸਾਰੇ ਹੀ ਅਦਾਰੇ ਦਾ ਤਹਿ ਦਿਲ ਤੋਂ ਧੰਨਵਾਦ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਅੱਛਾ ਗਿਆ। ਪਹਿਲਾਂ ਹਾਊਸ ਦੇ ਵਿੱਚ ਅਰਦਾਸ ਹੋਈ ਆ, ਭਾਈ ਸਾਹਿਬ ਨੇ ਅਰਦਾਸ ਕੀਤੀ ਆ, ਤੇ ਉਹਦੇ ਵਿੱਚ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਤੇ ਫਿਰ ਭਾਵੇਂ ਉਹ ਜਿਹੜਾ ਅਰਦਾਸ ਸੀਗੀ ਉਹ ਪਾਰਲੀਮੈਂਟ ਨੂੰ ਖੋਲ੍ਹਣ ਵਾਸਤੇ ਸੀ, ਜਿੱਦਾਂ ਸਾਡੀ ਨਿੱਤ ਦੀ ਅਰਦਾਸ ਵਿੱਚ ਅਸੀਂ ਸਭ ਨੂੰ ਯਾਦ ਕਰਦੇ ਹਾਂ, ਉੱਥੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ। ਤੇ ਇਹ ਸਾਰਾ ਕੁਝ 6 ਜੂਨ ਦੇ ਸੀਗਾ। ਤੇ ਅਸੀਂ ਉਸ ਤੋਂ ਬਾਅਦ 'ਚ ਰਿਸੈਪਸ਼ਨ ਸੀਗੀ ਜਿਹੜੀ ਰਿਮੈਂਬਰੈਂਸ 1984, ਉਹਦੇ ਵਿੱਚ ਜਿੱਥੇ ਸਾਡੇ ਕੰਗਰੈਸ਼ਨਲ ਕਾਕਸ ਜਿਹੜਾ ਸਿੱਖ ਕਾਕਸ ਆ ਜੀ, ਉਹਦੇ ਦੋਨੇ ਜਿਹੜੇ ਕੋ-ਚੇਅਰ ਆ ਡੇਵਿਡ ਵੈਲਾਡੇਓ ਤੇ ਮੈਰੀ ਗੇਸ ਕੈਨਲਨ ਉਹ ਆਏ। ਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਕਿ ਜਿਹੜੀ ਇੱਥੇ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਆ, ਇਹਦੇ ਜਿਹੜੇ ਚੀਫ ਵਿਪ ਆ, ਮੈਜੋਰਟੀ ਵਿਪ ਤੇ ਮਾਈਨੋਰਟੀ ਵਿਪ, ਟੌਮ ਹੈਮਰ ਤੇ ਕੈਥਰੀਨ ਕਲਾਰਕ, ਉਹ ਦੋਨੇ ਜਣੇ ਆਏ। ਔਰ ਉਹਨਾਂ ਦੀ ਸਪੀਚ ਤੁਹਾਨੂੰ ਭੇਜਣਗੇ, ਜਿਹੜੀ ਖੁੱਲ੍ਹ ਕੇ ਉਹਨਾਂ ਨੇ ਸਾਡੇ ਸੰਘਰਸ਼ ਦੀ ਹਮਾਇਤ ਕੀਤੀ ਆ, ਸਾਡੇ ਹੱਕਾਂ ਦੀ ਗੱਲ ਕੀਤੀ ਆ, ਔਰ ਸਾਡੇ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਕਾਂਗਰਸ ਹੈ ਉਹ ਤੁਹਾਡੇ ਨਾਲ ਖੜੀ ਆ। ਸੋ ਇਹ ਬਹੁਤ ਵੱਡੀ ਗੱਲ ਉਹ ਕਹਿ ਕੇ। ਤੇ ਬਾਕੀ ਹੋਰ ਸੀਨੀਅਰ ਮੈਂਬਰ ਕਾਂਗਰਸ ਦੇ ਸਾਰੇ ਕੋਈ 10-12 ਦੇ ਕਰੀਬ ਹੁਣ ਗਿਣੇ ਨਹੀਂ ਅਸੀਂ, ਤੇ ਬਾਅਦ 'ਚ ਗਿਣਾਂਗੇ। ਤੇ ਉਹਨਾਂ ਨੇ ਆ ਕੇ ਸਾਰਿਆਂ ਨੇ ਸਾਡੇ ਨਾਲ ਜਿਹੜਾ ਹੌਸਲਾ ਦਿੱਤਾ, ਸਾਨੂੰ ਸਾਡੇ ਨਾਲ ਖੜੇ ਹੋਏ, ਔਰ ਭਰੋਸਾ ਦੇ ਕੇ ਗਏ ਕਿ ਇਨ ਫਿਊਚਰ ਵੀ ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ। ਜੀ ਜੀ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਇਹਨਾਂ ਜਾਣਕਾਰੀਆਂ ਦੇ ਲਈ, ਇਹਨਾਂ ਗੱਲਾਂ ਬਾਤਾਂ ਦੇ ਲਈ ਜੀ। ਥੈਂਕ ਯੂ ਜੀ। ਓਕੇ ਜੀ, ਮੈਂ ਦੇ ਰਿਹਾ ਜੀ ਉਹਨਾਂ ਨੂੰ। ਹਾਂਜੀ। ਅਸੀਂ ਰਾਜਕਰਮਵੀਰ ਸਿੰਘ ਜੀ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹਨਾਂ ਤੋਂ ਜਿਹੜੀਆਂ ਹੋਰ ਅਪਡੇਟਸ ਨੇ ਉਹ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰਾਜਕਰਮਵੀਰ ਸਿੰਘ ਜੀ, ਜੇਕਰ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਜ਼ੋਰ ਬਹੁਤ ਲੱਗਿਆ ਸਿੱਖਾਂ ਦੀਆਂ ਜਥੇਬੰਦੀਆਂ ਦਾ ਜਾਂ ਇੱਥੋਂ ਦੇ ਸਿੱਖਾਂ ਦਾ। ਜਦੋਂ ਆਪਾਂ ਇਕੱਠੇ ਹੁੰਦੇ ਹਾਂ, ਜਦੋਂ ਆਪਣੇ ਕੌਮ ਦੇ ਕੁਛ ਉਹ ਲੋਕ ਜਿਹੜੇ ਚਿੰਤਕ ਨੇ, ਜਿਹੜਾ ਅਪਰੋਚ ਰੱਖਦੇ ਨੇ, ਜਦੋਂ ਉਹ ਸਿਰ ਜੋੜਦੇ ਨੇ, ਤਾਂ ਉਹਨਾਂ ਦੇ ਵਿੱਚੋਂ ਕਿਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸੁਣਨ ਨੂੰ, ਜਾਂ ਆਉਣ ਵਾਲੇ ਭਵਿੱਖ ਦੇ ਬਾਰੇ ਕਿਹੋ ਜਿਹੇ ਜਿਹੜੇ ਸਲਾਹ ਮਸ਼ਵਰੇ ਨੇ ਇੱਥੇ ਹੋਏ ਨੇ ਜੀ? ਬਹੁਤ ਸਾਰੀ ਜਦੋਂ ਕਾਂਗਰਸਮੈਨ ਨਾਲ ਗੱਲ ਹੋਈ ਤਾਂ ਕਹਿੰਦੇ ਵੀ ਜੇ ਕੋਈ ਏਦਾਂ ਦਾ ਬਿੱਲ ਆਊਗਾ ਜਿਸ ਵਿੱਚ ਬਾਹਰਲੇ ਮੁਲਕਾਂ ਦਾ ਉਹ ਤਾਕਤਾਂ ਜੋ ਕਿ ਇੱਥੇ ਬੈਠੇ ਅਮਰੀਕਨ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਨਗੀਆਂ, ਅਸੀਂ ਉਸ ਬਿੱਲ ਦਾ ਸਮਰਥਨ ਕਰਾਂਗੇ ਜੇ ਉਹਨਾਂ ਦੇ ਉੱਤੇ ਜਿਹੜੀ ਉਹ ਰੋਕ ਲਗਾਈ ਜਾ ਸਕੇ। ਕਹਿੰਦੇ ਵੀ ਅਸੀਂ ਮਾਰਕੋ ਰੂਬੀਓ ਹੋਣਾ ਦਾ ਉਸ ਸਟੈਂਸ ਦੇ ਨਾਲ ਬਿਲਕੁਲ ਸਹਿਮਤ ਹਾਂ, ਜਿਸ ਦੇ ਵਿੱਚ ਅਮਰੀਕੀ ਸਿਟੀਜ਼ਨਸ ਦੀ ਆਵਾਜ਼ ਦੱਬਣ ਵਾਲੀਆਂ ਜਿਹੜੀਆਂ ਤਾਕਤਾਂ ਨੂੰ ਵੀਜ਼ੇ ਦੀਆਂ ਰਿਸਟ੍ਰਿਕਸ਼ਨ ਤੇ ਹੋਰ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਉਸ ਦੇ ਉੱਤੇ ਜਿਹੜੀਆਂ ਉਹ ਲਾ ਕੇ ਰੱਖੀਆਂ ਜਾਣਗੀਆਂ। ਡੇਵਿਡ ਵੈਲਾਡੇਓ ਹੋਣ, ਐਡਮ ਗ੍ਰੇ ਹੋਣ, ਐਰਿਕ ਸਵਾਲਬਰ ਹੋਣ,
ਜੈਕਸਨ ਕਲਾਰਕ ਹੋਣ, ਟੌਮ ਐਮਰਸ ਹੋਣ, ਕੋਈ ਵੀ ਹੋਵੇ, ਉੱਥੇ ਇੱਕ ਪੈਂਸਿਲਵੇਨੀਆ ਤੋਂ, ਸੌਰੀ ਮੈਨੂੰ ਉਹਦਾ ਨਾਮ ਵਿਸਰ ਗਿਆ, ਜਿਹੜੇ ਕਾਂਗਰਸ ਦੇ ਨਾਲ, ਉਹ ਕਹਿੰਦੇ ਵੀ ਅਮਰੀਕਨ ਵੈਲਿਊ ਨਹੀਂ ਵੀ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਜਿਹੜੀ ਆ ਉਹ ਤੁਸੀਂ ਡਰਾਓ ਧਮਕਾਓ। ਕਹਿੰਦੇ ਇਹ ਤੋਂ ਬਾਹਰ ਵਾਲੀ ਗੱਲ ਆ। ਇਹਨਾਂ ਦੀ ਸਿੱਧੀ ਇੱਕ ਹੀ ਪੁਆਇੰਟ ਹੈ ਵੀ ਇਹ ਚੀਜ਼ ਨਹੀਂ ਹੋਣ ਦਿਆਂਗੇ। ਉਹ ਕਹਿੰਦੇ ਵੀ ਨਾਲੇ ਸਭ ਤੋਂ ਜਿਹੜੀ ਖੁਸ਼ੀ ਵਾਲੀ ਗੱਲ ਹੈ ਹਰਜੋਤ ਸਿੰਘ ਜੀ, ਵੀ ਇਹ ਬਾਈਪਾਰਟੀਜ਼ਨ ਸਪੋਰਟ ਸੀਗੀ। ਕੋਈ ਇਹ ਨਹੀਂ ਆ ਵੀ ਕੱਲੀ ਡੈਮੋਕ੍ਰੇਟ ਪਾਰਟੀ ਜਾਂ ਕੱਲੀ ਕੋਈ ਰਿਪਬਲਿਕਨ ਪਾਰਟੀ, ਨਹੀਂ, ਇਹ ਅਮਰੀਕਨ ਵੈਲਿਊਜ਼ ਦੀ ਜਦੋਂ ਗੱਲ ਆਉਂਦੀ ਆ, ਜਦੋਂ ਅਮਰੀਕਨ ਸੋਵਰਨਿਟੀ ਦੀ ਗੱਲ ਆਉਂਦੀ ਆ, ਜਦ ਅਮਰੀਕਨ ਸਿਟੀਜ਼ਨ ਦੀ ਗੱਲ ਆਉਂਦੀ ਆ, ਉਹਦੀ ਸੁਰੱਖਿਆ ਦੀ ਗੱਲ ਆਉਂਦੀ, ਉਹਦੀ ਸੇਫਟੀ ਦੀ ਗੱਲ ਆਉਂਦੀ, ਉਹਦੇ ਰਾਈਟਸ ਦੀ ਗੱਲ ਆਉਂਦੀ ਆ, ਤਾਂ ਇਹ ਦੋਨੋਂ ਹੀ ਧਿਰਾਂ ਉਦੋਂ ਇਕੱਠੀਆਂ ਨੇ। ਇਹ ਦੋਨੋਂ ਹੀ ਧਿਰਾਂ ਇਸ ਚੀਜ਼ ਦੀ ਆਵਾਜ਼ ਬੁਲੰਦ ਕਰਦੀਆਂ ਆ ਵੀ ਨਹੀਂ, ਅਸੀਂ ਇਹ ਚੀਜ਼ ਨੂੰ ਨਹੀਂ ਵਾਪਰਨ ਦੇਵਾਂਗੇ ਤੇ ਨਾ ਹੀ ਅਸੀਂ ਇਸ ਨੂੰ ਜਿਹੜਾ ਉਹ ਸਹਾਂਗੇ। ਸੋ ਇਹ ਬਹੁਤ ਖੁਸ਼ੀ ਵਾਲੀ ਗੱਲ ਆ, ਜਿੱਥੇ ਭਾਰਤੀ ਸਟੇਟ ਲੱਖਾਂ ਹੀ ਡਾਲਰ ਮਹੀਨੇ ਦਾ ਇੱਥੇ ਲੌਬਿੰਗ ਦੇ ਲਈ ਜਿਹੜੀ ਉਹ ਖਰਚ ਰਹੀ ਆ, ਤਾਂ ਜੋ ਉੱਥੇ ਮਾਈਨੋਰਟੀ ਦੇ ਨਾਲ ਜੋ ਧੱਕਾ ਹੋ ਰਿਹਾ, ਜੋ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ, ਜੋ ਉਹਨਾਂ ਨੇ ਜੈਨੋਸਾਈਡ ਕੀਤੇ ਆ, ਵੀ ਉਸ ਨੂੰ ਦੱਬਿਆ ਜਾ ਸਕੇ। ਪਰ ਅਸੀਂ ਖੁਸ਼ਕਿਸਮਤ ਆ ਵੀ ਇੱਥੇ ਅਮਰੀਕਨ ਵੈਲਿਊਜ਼ ਨੂੰ ਅਪਣਾਏ ਹੋਏ ਜਿਹੜੇ ਕਾਂਗਰਸਮੈਨ, ਕਾਂਗਰਸ ਵੂਮਨ ਮੌਜੂਦ ਨੇ ਤੇ ਉਹ ਸਾਡੀ ਆਵਾਜ਼ ਨੂੰ ਜਿਹੜਾ ਉਹ ਸਮਝਦੇ ਨੇ। ਸੱਚ ਦੇ ਨਾਲ ਝੂਠ ਦਾ ਕੋਈ ਮੁਕਾਬਲਾ ਨਹੀਂ। ਸਿੱਖਾਂ ਦੇ ਕੋਲ ਸੱਚ ਆ, ਇੰਡੀਅਨ ਸਟੇਟ ਕੋਲ ਝੂਠ ਆ, ਉਹਨਾਂ ਦੇ ਕੋਲ ਪ੍ਰੋਪੇਗੈਂਡਾ ਆ। ਪਰ ਜਿਹੜੀ ਇੱਥੇ ਅਮਰੀਕਾ ਦੀ ਇਸ ਪਾਵਰ ਲੌਬੀ ਦੇ ਵਿੱਚ, ਇਸ ਪਾਵਰ ਹਾਊਸ ਦੇ ਵਿੱਚ ਜਿਹੜੀ ਅਜਿਹੀ ਹੈ ਨਾ, ਸੱਚ ਤੇ ਸੱਚ ਤੇ ਝੂਠ ਦਾ ਝੂਠ ਜਿਹੜਾ ਨਕਾਰਾ ਕਰ ਦਿੰਦੀ ਆ। ਹਾਂ, ਪਹਿਲਾਂ ਆਪਣਾ ਜਿਹੜਾ ਏਦਾਂ ਦਾ ਜ਼ੋਰ ਨਹੀਂ ਸੀ ਚੱਲਦਾ, ਪਹਿਲਾਂ ਸ਼ਾਇਦ ਆਪਾਂ ਨੂੰ ਪਤਾ ਨਹੀਂ ਸੀਗਾ, ਪਰ ਹੁਣ ਜੇ ਇਸ ਕਾਮਯਾਬੀ ਦੇ ਨਾਲ ਕਹਿ ਸਕਦੇ ਵੀ ਕਾਮਯਾਬੀ ਦੇ ਨਾਲ, ਰੀਜ਼ਨ ਇਹੀ ਆ ਵੀ ਉਹਨਾਂ ਨੂੰ ਅਸੀਂ ਜਿਹੜੇ ਉਹਨਾਂ ਦੇ ਕੰਨ ਭਰੇ ਗਏ ਸੀਗੇ, ਉਹ ਜਿਹੜੇ ਕੰਨ ਭਰੇ ਗਏ ਨੂੰ ਜਿਹੜਾ ਅਸੀਂ ਤੋੜਨ ਦੇ ਵਿੱਚ ਕਾਮਯਾਬ ਹੋਏ ਆ, ਉਹਨਾਂ ਨੂੰ ਸੱਚ ਜਿਹੜਾ ਉਹ ਦੱਸ ਸਕੇ ਆ। ਜਿਸ ਕਰਕੇ ਜਿਹੜੀ ਸਿੱਖਾਂ ਦੀ ਸਪੋਰਟ ਆ ਇੱਥੇ ਜਿਹੜੀ ਕਾਂਗਰਸ ਦੇ ਵਿੱਚ ਆਪਾਂ ਨੂੰ ਜਿਹੜੀ ਲਗਾਤਾਰ ਨਜ਼ਰ ਆ ਰਹੀ ਆ। ਤੇ ਉਸ ਤੋਂ ਵੀ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਪ੍ਰਵੀਨ ਜੀ ਇਹ ਆ ਵੀ ਕੱਲ ਜਦ ਮੈਂ ਇੱਥੇ ਪਹੁੰਚਿਆ ਸੀ ਤਾਂ 20 ਤੋਂ ਵੱਧ ਜਿਹੜੇ ਨੌਜਵਾਨ ਗ੍ਰੈਜੂਏਟ ਜੋ ਪੜ੍ਹ ਰਹੇ ਨੇ, ਕੁਝ ਕੈਲੀਫੋਰਨੀਆ ਤੋਂ ਪਹੁੰਚੀਆਂ ਸਾਡੀਆਂ ਧੀਆਂ ਧਿਆਣੀਆਂ ਭੈਣਾਂ, ਕੁਝ ਨਿਊ ਜਰਸੀ ਤੋਂ, ਵੱਖ-ਵੱਖ ਥਾਵਾਂ ਤੋਂ ਜਿਹੜੇ ਪਹੁੰਚ ਕੇ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਬਹੁਤ ਹੀ ਕਾਮਯਾਬੀ ਦੇ ਨਾਲ ਲੌਬਿੰਗ ਕੀਤੀ, ਐਡਵੋਕੇਸੀ ਕੀਤੀ, ਜਿਸ ਦਾ ਇਹ ਨਤੀਜਾ ਜਿਹੜਾ ਹੁਣ ਨਿਕਲਿਆ ਵੀ ਭਾਈ ਅੱਜ ਆਪਣੇ ਨਾਲ 1 ਦਰਜਨ ਤੋਂ ਵੱਧ ਜਿਹੜੇ ਕਾਂਗਰਸਮੈਨ, ਜਦ ਕਿ ਬਜਟ ਨੂੰ ਲੈ ਕੇ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੇ ਸੀ, ਫਿਰ ਵੀ ਉਹਨਾਂ ਨੇ ਆਪਣੇ ਜਿਹੜੇ ਵਕਤ ਤੋਂ ਵਕਤ ਕੱਢ ਕੇ ਆਪਣੀ ਇਸ ਇਵੈਂਟ ਦੇ ਵਿੱਚ ਜਿਹੜਾ ਉਹ ਹਿੱਸਾ ਜਿਹੜਾ ਉਹ ਲਿਆ। ਨੌਜਵਾਨਾਂ ਦੇ ਇੰਨਾ ਉਤਸ਼ਾਹ ਦਿਖਾਉਣ ਦੇ ਨਾਲ ਹਰ ਇੱਕ ਦਾ ਮਨ ਜਿਹੜਾ ਆ ਉਹ ਬਹੁਤ ਖੁਸ਼ ਹੋਇਆ। ਜਿਹੜੇ ਖੁੰਡ ਕਹਿ ਸਕਦੇ ਹਾਂ ਵੀ ਬੜੇ ਚਿਰਾਂ ਤੋਂ ਇਹਨਾਂ ਗਲਿਆਰਿਆਂ ਵਿੱਚ ਘੁੰਮ ਰਹੇ ਸੀ, ਸਿੱਖਾਂ ਦੀ ਹੋਂਦ ਦੀ, ਸੋਵਰਨਿਟੀ ਦੀ ਗੱਲ ਕਰ ਰਹੇ ਸੀ, ਤੇ ਜਦ ਉਹ ਮਸ਼ਾਲ ਇਹਨਾਂ ਨੌਜਵਾਨਾਂ ਦੇ ਹੱਥਾਂ 'ਚ ਫੜੀ ਹੋਈ ਦੇਖਦੇ ਆ ਤਾਂ ਉਹਨਾਂ ਦਾ ਵੀ ਖੁਸ਼ੀ ਦਾ ਟਿਕਾਣਾ ਨਹੀਂ ਸੀ। ਵੀ ਕਹਿੰਦੇ ਵੀ ਹਾਂ, ਇਹਨਾਂ ਪਾਵਰਫੁਲ ਲੌਬੀਜ਼ ਦੇ ਵਿੱਚ ਅੱਜ ਜਿਹੜੇ ਨੌਜਵਾਨ ਸਾਡੇ ਸਿੱਖ ਘੁੰਮ ਰਹੇ ਆ ਤਾਂ ਸਾਨੂੰ ਖੁਸ਼ੀ ਹੋ ਰਹੀ ਆ ਵੀ ਅਸੀਂ ਜੋ ਪੂਰਨੇ ਪਾਏ ਆ ਜਾਂ ਜਿੱਧਰ ਨੂੰ ਅਸੀਂ ਤੁਰੇ ਆ ਉਹਦੇ ਨਾਲ ਪਿੱਛੇ ਕੋਈ ਵਾਲੀਵਾਰ ਜਿਹੜਾ ਹੈਗਾ ਆ। ਸੋ ਨੌਜਵਾਨਾਂ ਨੂੰ ਜ਼ਰੂਰ ਵੱਧ ਤੋਂ ਵੱਧ ਹਮਲਾ ਜਿਹੜਾ ਇਸ ਦੇ ਵਿੱਚ ਏਦਾਂ ਹੀ ਬਰਕਰਾਰ ਰਹਿ ਕੇ ਜਿਹੜਾ ਉਹ ਨਾਲ ਰਹਿਣਾ ਚਾਹੀਦਾ ਆ। ਬਾਕੀ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਬਹੁਤ ਹੀ ਸਫਲ ਪ੍ਰੋਗਰਾਮ ਜਿਹੜਾ ਹੋ ਰਿਹਾ, ਅਮਰੀਕਨ ਸਿੱਖ ਕਾਕਸ ਕਮੇਟੀ ਤੇ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ ਹੋਰ ਸਮੂਹ ਜਥੇਬੰਦੀਆਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਨੇਪਰੇ ਛਾੜਿਆ। ਜੀ ਰਾਜਕਰਮਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਆਪਣੇ ਨਾਲ ਜੁੜੇ ਸਨ ਰਾਜਕਰਮਜੀਤ ਸਿੰਘ ਜੀ ਵਾਸ਼ਿੰਗਟਨ ਤੋਂ, ਜਿਹੜੇ ਗੱਲਾਂ ਬਾਤਾਂ ਕਰ ਰਹੇ ਸੀਗੇ ਜੋ ਉੱਥੇ ਹੋਈ ਹੈ ਅਰਦਾਸ ਇਸ ਟਾਈਮ ਤੇ। ਐਡਮ ਗ੍ਰੇ ਦਾ ਉਹਨਾਂ ਨੇ ਜ਼ਿਕਰ ਕੀਤਾ ਹਰਜੋਤ ਸਿੰਘ ਖਾਲਸਾ ਜੀ। ਐਡਮ ਗ੍ਰੇ ਦੇ ਜਿਹੜੀ ਪੰਜਾਬੀ ਰੇਡੀਓ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਪਾਂ ਉਹ ਜ਼ਰੂਰ ਸੁਣਾ ਦਿੰਦੇ ਹਾਂ। 3 ਮਿੰਟ ਦੀ ਉਹ ਗੱਲਬਾਤ ਆ ਤੇ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਉਹ ਸਾਂਝੀ ਕਰਦੇ ਹਾਂ ਜੀ। Remember the impact on the Sikh community. An important remembrance. We have to remember our history to avoid repeating our history. ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਇਸ ਟਾਈਮ ਪਹੁੰਚੇ ਹੋਏ ਹਾਂ ਕਾਂਗਰਸ ਦੇ ਵਿੱਚ, ਹਾਊਸ ਦੇ ਵਿੱਚ। ਇਸ ਟਾਈਮ ਆਪਣੇ ਨਾਲ ਰਿਪਰੈਜ਼ੈਂਟੇਟਿਵ ਕਾਂਗਰਸਮੈਨ ਐਡਮ ਗ੍ਰੇ ਜੁੜੇ ਹੋਏ ਆ, ਜੋ ਕਿ ਆਪਣੀ ਸੈਂਟਰਲ ਵੈਲੀ ਨੂੰ ਰਿਪਰੈਜ਼ੈਂਟ ਕਰਦੇ ਆ। ਕਾਂਗਰਸਮੈਨ ਐਡਮ ਗ੍ਰੇ, ਵੈਲਕਮ।
Thank you. It's wonderful to be here today. So, as we know, we are remembering today the 1984 attack by the Indian government on the Sikhs on their holiest shrine. How do you see that? Well, I think it's important to gather in remembrance of the atrocities of 1984 and remember uh, the impact on the Sikh community. And as you know, the San Joaquin Valley, my home in California, is home to many Sikh Americans who have come and prospered and contributed so much to our community. So it's a great honor to be here. An important remembrance. We have to remember our history to avoid repeating our history. And just wonderful to be here in friendship with our Sikh American community. You have been a great friend to the Sikh Americans. Transnational repression is a big issue right now. A lot of Sikh Americans are facing it from Indian government. How do you see that issue going forward over here when a foreign government comes in, try to silence those voices, try to plot assassinations? They assassinated few in other countries. What messages from you to the Sikh Americans here? Well, I want the Sikh American community to know that the U.S. government stands with them, that as a member of Congress, I stand with them. I think it's important that Secretary Rubio keep the restrictions in place on visas, on folks that are trying to oppress free expression, and that Sikh Americans feel that they can not only speak freely, but enjoy religious freedom here in the United States. Do you believe there should be a federal transnational repression bill? Yeah, I think it's an issue worth pursuing, and if we could put together the coalition, right? Mhm. What's most important is that we stand firmly against the oppression of freedom of expression and certainly freedom of religion, and make sure that the Sikh community is protected here in the United States. And if moving legislation helps us accomplish that goal, that's something we should look at. What else do you want to say to your constituents or to the Sikh Americans who have been facing persecutions from the Indian government? Did you ever get pushback from any Indian government? I have not. As I said, we represent a great deal of Sikh Americans in the San Joaquin Valley in California, and they're tremendous members of the community, and I think they deserve a safe place to call home like all Americans. And I am committed to ensuring that. Why do you think it's important to remember these kind of events here in America, in the halls of the Congress? Well, there are many atrocities in our history, not just in the history of the Sikhs, but the history of the world and of every country. And I think these types of remembrances are very important so that we don't forget what can happen when we're not vigilant in protecting our freedoms, our freedom of religion, our freedom of speech, and the importance of protecting all of our communities. Thank you, Congressman Adam Gray. Thank you for your time. ਸੋ ਆਪਾਂ ਗੱਲਬਾਤ ਸੁਣ ਰਹੇ ਸੀ ਐਡਮ ਗ੍ਰੇ ਦੇ ਨਾਲ। ਰਾਜਕਨਵੀਰ ਸਿੰਘ ਜੀ ਹੋਰਾਂ ਨੇ ਜਿਹੜੀ ਉਹ ਗੱਲਬਾਤ ਕੀਤੀ ਹੈ। ਸੋ ਬਿਲਕੁਲ ਉਹਨਾਂ ਨੇ ਜਿਹੜੇ ਆਪਣੇ ਵਿਚਾਰ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਇਸ ਵੇਲੇ ਬਹੁਤ ਵੱਡਾ ਮੁੱਦਾ ਹੈ, ਉਸ ਬਾਬਤ ਜਿਹੜਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਸੁਣ ਰਹੇ ਸੀਗੇ। ਪੰਜਾਬੀ DSA ਨੂੰ ਤੁਹਾਡਾ ਪਿਆਰ ਆ, ਤੁਹਾਡਾ ਜਿਹੜਾ ਸਹਿਯੋਗ ਹੈ, ਇਸੇ ਕਰਕੇ ਪੰਜਾਬੀ DSA ਜਿੱਥੇ ਵੀ ਕਿਤੇ ਕੌਮ ਦੀ ਗੱਲ ਹੁੰਦੀ ਆ, ਪਹਿਲਾਂ ਕੈਲੀਫੋਰਨੀਆ ਦੇ ਵਿੱਚ ਹੁੰਦੀ ਸੀ, ਜਿੱਥੇ ਹੁਣ ਵੱਖ-ਵੱਖ ਅਮਰੀਕਾ ਦੇ ਹਿੱਸਿਆਂ ਦੇ ਵਿੱਚ ਹੁੰਦੀ ਆ, ਉੱਥੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਪਹੁੰਚ ਬਣਾਉਣ ਦਾ ਜਿਹੜੇ ਯਤਨ ਨੇ ਉਹਨਾਂ ਨੂੰ ਜਾਰੀ ਰੱਖਾਂਗੇ। ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਮਾਫ ਕਰਨਾ। ਫਿਰ ਦੱਸਦੇ ਜਾਈਏ ਵੀ ਰਾਜਕਨਵੀਰ ਸਿੰਘ ਵੀ ਵਾਸ਼ਿੰਗਟਨ DC ਪਹੁੰਚੇ ਹੋਏ ਆ, ਜਿੱਥੇ ਅੱਜ ਸ਼ਹੀਦਾਂ ਦੀ ਯਾਦ ਦੇ ਵਿੱਚ US ਕਾਂਗਰਸ ਦੇ US ਕਾਕਸ ਤੇ ਹੋਰ ਆਪਣੇ ਸਿੱਖਾਂ ਦੇ ਸਹਿਯੋਗ ਦੇ ਨਾਲ ਕਾਫੀ ਕਾਂਗਰਸਮੈਨ ਇਕੱਠੇ ਹੋਏ ਸੀ। ਅਰਦਾਸ ਹੋਈ ਸੀ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ। ਉਹ ਸਾਰੀਆਂ ਰਿਪੋਰਟਸ ਪੰਜਾਬੀ ਰੇਡੀਓ USA ਦੀਆਂ Facebook YouTube ਤੇ ਪਈਆਂ, ਤੇ ਆਪ ਸੁਣਿਓ ਵੀ ਤੇ ਹੋਰਨਾਂ ਦੇ ਨਾਲ ਸ਼ੇਅਰ ਵੀ ਕਰਿਓ। ਤੇ ਹੁਣ ਕੀ ਕੁਝ ਅਮਰੀਕਾ ਤੇ ਦੁਨੀਆ 'ਚ ਵਾਪਰਿਆ, ਤੇ ਟਰੰਪ ਤੇ ਐਲੋਨ ਮਸਕ ਦੀ ਲੜਾਈ ਕਾਫੀ ਤੇਜ਼ ਹੋ ਗਈ ਆ। ਰਸ਼ੀਆ ਨੇ ਇੱਕ ਵਾਰੀ ਫਿਰ ਯੂਕਰੇਨ ਤੇ ਕਾਫੀ ਵੱਡਾ ਹਮਲਾ ਕੀਤਾ। USA ਦੇ ਵਿੱਚ ਜੌਬ ਰਿਪੋਰਟ ਵਧੀਆ ਜਿਹੜੀ ਆ ਉਹ ਗੁੱਡ ਆਈ ਆ, ਜਿਹਦੇ ਨਾਲ ਸਟਾਕ ਮਾਰਕੀਟ ਉੱਪਰ ਗਈ ਆ। ਇਹ ਸਾਰਾ ਕੁਝ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਜੀ ਬਿਲਕੁਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਪ੍ਰਵੀਨ ਜੀ, ਅਗਲੀਆਂ ਖਬਰਾਂ ਵੱਲ ਚੱਲੀਏ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਐਲੋਨ ਮਸਕ ਇੱਕ ਟਾਈਮ ਦੇ ਉੱਤੇ ਦੋਨੋਂ ਬਿਲੀਅਨਰ ਇਕੱਠੇ ਹੋ ਕੇ ਅਮਰੀਕਾ ਦੇ ਵਿੱਚ ਚੇਂਜ ਕਰਨ ਆਏ ਸੀ, ਪਰ ਹੁਣ ਦੋਨੋਂ ਹੀ ਲੱਗਦਾ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਹੈਗੇ ਆ। ਐਲੋਨ ਮਸਕ ਨੇ ਕਾਫੀ ਜ਼ਿਆਦਾ ਜਿਹੜਾ ਉਹਦਾ ਐਕਸ ਕੰਪਨੀ ਆ ਟਵਿੱਟਰ ਦੇ ਉੱਤੇ, ਜੋ ਪਹਿਲਾਂ ਟਵਿੱਟਰ ਸੀ ਹੁਣ ਐਕਸ ਆ, ਉਹਦੇ ਤੇ ਲਿਖਿਆ ਵੀ ਜੇ ਮੈਂ ਨਾ ਹੁੰਦਾ ਤਾਂ ਪ੍ਰੈਜ਼ੀਡੈਂਟ ਟਰੰਪ, ਜੇ ਮੈਂ ਸਪੋਰਟ ਨਾ ਕਰਦਾ ਤਾਂ ਜਿੱਤਣਾ ਨਹੀਂ ਸੀ। ਤੇ ਦੂਸਰੇ ਪਾਸੇ ਟਰੰਪ ਹੁਣਾਂ ਨੇ ਇਹ ਕਿਹਾ ਵੀ ਇਹ ਜਿਹੜੇ ਸਬਸਿਡੀਜ਼ ਇਲੈਕਟ੍ਰਿਕ ਵਹੀਕਲਸ ਨੂੰ ਨਹੀਂ ਦਿੱਤੀਆਂ ਜਾ ਰਹੀਆਂ, ਉਹਦੇ ਕਰਕੇ ਜੋ ਐਲੋਨ ਮਸਕ ਆ ਉਹ ਇਸ ਤਰ੍ਹਾਂ ਬੋਲ ਰਿਹਾ ਹੈਗਾ। ਪਰ ਕੱਲ ਐਲੋਨ ਮਸਕ ਦਾ ਇੱਕ ਦਿਨ ਦੇ ਵਿੱਚ ਹੀ ਟੈਸਲਾ ਦਾ ਜਿਹੜਾ ਸਟਾਕ ਆ 14% ਡਾਊਨ ਚਲ ਗਿਆ, ਜਿਹਦੇ ਨਾਲ $150 ਬਿਲੀਅਨ ਜਿਹੜੀ ਮਾਰਕੀਟ ਦੇ ਵਿੱਚੋਂ ਪੈਸੇ ਉਹ ਇਰੇਜ਼ ਹੋ ਗਏ ਹੈਗੇ ਆ। ਸੋ ਇਹ ਲੜਾਈ ਜਿਹੜੀ ਆ ਤੇਜ਼ ਤੋਂ ਤੇਜ਼ ਹੁੰਦੀ ਜਾ ਰਹੀ ਆ। ਸਪੇਸ ਐਕਸ ਨੂੰ ਲੈ ਕੇ ਉਹਨਾਂ ਨੇ ਕੱਲ ਇਹ ਕਿਹਾ ਸੀ ਵੀ ਮੈਂ ਉਹ ਪ੍ਰੋਜੈਕਟ ਜਿਹੜਾ ਬੰਦ ਕਰ ਦੇਣਾ, ਪਰ ਅੱਜ ਉਹ ਕਹਿੰਦੇ ਵੀ ਨਹੀਂ, ਵੀ ਇਹਦੇ ਨਾਲ ਕਿਉਂਕਿ ਨੈਸਾ ਜਾਂ ਹੋਰ ਗਵਰਨਮੈਂਟ ਦੇ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਜੁੜੇ ਹੋਏ ਹੈਗੇ ਆ। ਤੇ ਇੰਟਰਨੈਟ ਦੇ ਉੱਤੇ ਇਹ ਸਭ ਤੋਂ ਨੰਬਰ 1 ਜਿਹੜੀ ਨਿਊਜ਼ ਆ ਇਹ ਚੱਲ ਰਹੀ ਹੈਗੀ ਆ, ਐਲੋਨ ਮਸਕ ਤੇ ਟਰੰਪ ਉਹਨਾਂ ਦੇ ਵਿਚਾਲੇ ਜੋ ਲੜਾਈ ਹੋਈ ਹੈਗੀ ਆ। ਸੋ ਐਲੋਨ ਮਸਕ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਫਾਈਨੈਂਸ਼ੀਅਲੀ, ਪਰ ਇਸ ਤੋਂ ਪਹਿਲਾਂ ਐਲੋਨ ਮਸਕ ਨੂੰ ਹੀ ਮੋਹਰੇ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਨੇ। ਬਹੁਤ ਸਾਰੇ ਗਵਰਨਮੈਂਟ ਦੇ EMPLOYEES ਜਿਨ੍ਹਾਂ ਨੂੰ ਲੇ ਆਫ ਕੀਤਾ ਗਿਆ ਸੀ। ਐਲੋਨ ਮਸਕ ਨੇ ਤਾਂ ਇੱਥੋਂ ਤੱਕ ਕਿਹਾ ਵੀ ਜਿਹੜੀਆਂ ਐਪਸਟੀਨ ਦੀਆਂ ਫਾਈਲਸ ਆ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਹੈਗਾ। ਤੇ ਅੱਜ ਟਰੰਪ ਉਹਨਾਂ ਨੇ ਇਹ ਕਹਿਤਾ ਵੀ ਜਿਹੜੀ ਮੈਂ ਟੈਸਲਾ ਦੀ ਕਾਰ ਖਰੀਦੀ ਸੀ ਉਹ ਵੀ ਵੇਚਣ ਜਾ ਰਿਹਾ। ਸੋ ਪਹਿਲਾਂ ਜਦੋਂ ਐਲੋਨ ਮਸਕ ਟਰੰਪ ਉਹਨਾਂ ਦੇ ਨਾਲ ਸੀ, ਬਹੁਤ ਸਾਰੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਵੱਲ ਲੀਨ ਕਰਦੇ ਜਾਂ ਲੋਕ, ਉਹਨਾਂ ਨੇ ਕਾਰਾਂ ਸੈੱਲ ਕਰਨੀਆਂ ਸ਼ੁਰੂ ਕਰਤੀਆਂ ਕਿ ਨਹੀਂ ਜੀ ਅਸੀਂ ਟੈਸਲਾ ਨਹੀਂ ਲੈਣੀ। ਹੁਣ ਟਰੰਪ ਉਹਨਾਂ ਨੇ ਉਸ ਟਾਈਮ ਦੇ ਉੱਤੇ ਟੈਸਲਾ ਦੀ ਕਾਰ ਖਰੀਦੀ ਸੀ ਤੇ ਉਹ ਕਹਿੰਦੇ ਵੀ ਨਹੀਂ, ਮੈਂ ਹੁਣ ਸੋਚ ਰਿਹਾ ਵੀ ਜਿਹੜੀ ਟੈਸਲਾ ਦੀ ਕਾਰ ਆ ਇਸ ਨੂੰ ਵੇਚ ਦਿੱਤਾ ਜਾਵੇ। ਸੋ ਫਾਈਨੈਂਸ਼ੀਅਲੀ ਜਿਹੜਾ ਮਸਕ ਨੂੰ ਇੱਕ ਤਰ੍ਹਾਂ ਦੇ ਨਾਲ ਹਰਟ ਕੀਤਾ ਜਾਵੇ। ਸੋ ਦੂਸਰੇ ਪਾਸੇ ਜਿਹੜੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਸਟੈਂਡ ਬਾਈ ਕਰਦਾ ਹੈਗਾ ਆ। ਹਾਲਾਂਕਿ JD ਵੈਂਸ ਨੂੰ ਹੀ ਬਹੁਤ ਸਾਰੇ ਸਿਲੀਕਨ ਵੈਲੀ ਦੇ IT ਦੇ ਜਿਹੜੇ CEOs ਹੈਗੇ ਆ ਕੰਪਨੀਆਂ ਦੇ, ਉਹਨਾਂ ਨੇ ਹੀ ਪ੍ਰਮੋਟ ਕੀਤਾ ਹੈਗਾ। ਉਹਨਾਂ ਚੋਂ ਐਲੋਨ ਮਸਕ ਵੀ ਇੱਕ ਹੈਗਾ। ਸੋ ਇਹ ਲੜਾਈ ਕਾਫੀ ਤੇਜ਼ ਜਿਹੜੀ ਚੱਲ ਰਹੀ ਹੈਗੀ ਆ, ਤੇ ਦੇਖਦੇ ਆ ਕਿੱਥੇ ਜਾ ਕੇ ਰੁਕਦੀ ਹੈਗੀ ਆ। ਪਰ ਐਲੋਨ ਮਸਕ ਦੇ ਕੋਲ ਵੀ ਆਪਣਾ ਐਕਸ ਹੈਗਾ ਆ ਜਿਹਦੇ ਤੇ ਉਹ ਟਵੀਟ ਕਰ ਦਿੰਦੇ ਆ, 200 ਮਿਲੀਅਨ ਫਾਲੋਅਰਸ ਆ। ਉਧਰ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਵੀ ਟਰੂਥ ਸੋਸ਼ਲ ਹੈਗਾ, ਪਲੱਸ ਉਹ ਪ੍ਰੈਜ਼ੀਡੈਂਟ ਆ। ਸੋ ਪਰ ਲੱਗਦਾ ਨਹੀਂ ਇਹ ਜਿਹੜੀ ਲੜਾਈ ਆ ਇਹ ਠੰਡੀ ਹੋਊਗੀ। ਇੱਕ ਇਸ਼ੂ ਤੇ ਬਿਲਕੁਲ ਐਲੋਨ ਮਸਕ ਹੋਣੀ ਰਾਈਟ ਆ ਭਈ, ਜਿਸ ਕਰਕੇ ਮੈਨੂੰ ਹਾਇਰ ਕੀਤਾ ਗਿਆ ਸੀ, ਹਾਲਾਂਕਿ ਉਹ ਵਲੰਟੀਅਰ ਜੌਬ ਸੀ ਉਹਨਾਂ ਦੀ ਡੋਜ ਪ੍ਰੋਗਰਾਮ ਦੀ, ਭਈ ਜਿਹੜਾ ਕਰਜ਼ਾ ਆ ਅਮਰੀਕਾ ਦਾ ਡੈਬਟ ਉਹ ਘਟਾਉਣਾ ਆ। ਪਰ ਜਿਹੜਾ ਨਵਾਂ ਬਿਗ ਤੇ ਬਿਊਟੀਫੁਲ ਬਿੱਲ ਪ੍ਰੈਜ਼ੀਡੈਂਟ ਟਰੰਪ ਨਹੀਂ ਕਹਿ ਰਿਹਾ, ਇਹਦੇ ਨਾਲ ਤਾਂ $2.5 ਟ੍ਰਿਲੀਅਨ ਜਿਹੜਾ ਕਰਜ਼ਾ ਹੋਰ ਵੱਧ ਜਾਣਾ ਹੈਗਾ। ਸੋ ਇਸ ਇਸ਼ੂ ਦੇ ਉੱਤੇ ਉਹਨੇ ਕਿਹਾ ਸੀ ਭਈ ਜਿਹੜੇ 200 ਮਿਲੀਅਨ ਮੇਰੇ ਫਾਲੋਅਰਸ ਆ, ਖਾਸ ਕਰਕੇ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਕਾਲ ਕਰੋ ਵੀ ਭਾਈ ਤੁਸੀਂ ਬਿੱਲ ਪੜ੍ਹੇ ਤੋਂ ਬਿਨਾਂ ਹੀ ਪਾਸ ਕਰ ਰਹੇ ਆ, ਇਹਦੇ ਵਿੱਚ ਜਿਹੜਾ ਕਰਜ਼ਾ ਇੰਨਾ ਵੱਧ ਜਾਣਾ। ਸੋ ਉਸ ਇਸ਼ੂ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਐਲੋਨ ਮਸਕ ਦੇ ਨਾਲ ਵੀ ਹੈਗੇ। ਜੀ ਬਿਲਕੁਲ। ਦੇਖੋ, ਫੌਕਸ ਬਿਜ਼ਨਸ ਦੀ ਇੱਕ ਰਿਪੋਰਟ ਦੇ ਮੁਤਾਬਕ ਐਲਨ ਮਸਕ ਦਾ ਇਹਨਾਂ ਪਿਛਲੇ 11-12 ਘੰਟਿਆਂ ਦੇ ਵਿੱਚ ਜੋ ਟਰੰਪ ਦੇ ਨਾਲ ਰਿਸ਼ਤੇ ਵਿਗੜਨ ਦੀਆਂ ਖਬਰਾਂ ਆਈਆਂ, ਉਹਦੇ ਵਿੱਚ 34 ਬਿਲੀਅਨ ਉਹ ਆਪਣੀ ਜਿਹੜੀ ਨੈਟਵਰਥ ਆ ਉਹਦੇ ਵਿੱਚੋਂ ਗਵਾ ਚੁੱਕੇ ਆ। ਸੋ ਬੇਸ਼ੱਕ ਕੁਛ ਹੀ ਆ, ਕੋਈ ਬੰਦਾ ਹੀ ਆ, ਪਰ ਜਿਹੜੀ ਸੱਤਾ ਹੁੰਦੀ ਹੈ ਸੱਤਾ ਹੀ ਹੁੰਦੀ ਹੈ। ਬੇਸ਼ੱਕ ਉਹ ਟਵਿੱਟਰ ਉਹਦਾ ਜਾਂ ਕੁਛ ਹੋਰ, ਉਹ ਬਹੁਤ ਵੱਡੇ ਕਾਰੋਬਾਰੀ ਨੇ ਦੁਨੀਆ ਦੇ ਵਿੱਚ, ਅਮੀਰਾਂ ਦੇ ਵਿੱਚ ਇੱਕ ਨੰਬਰ ਆ। ਪਰ ਅਮਰੀਕਾ ਦਾ ਪ੍ਰੈਜ਼ੀਡੈਂਟ ਹੋਣਾ ਵੀ ਕੋਈ ਛੋਟੀ ਗੱਲ ਨਹੀਂ ਹੈ। ਆਪਸੀ ਮਤਭੇਦ ਸੀਗੇ ਛੋਟੀਆਂ ਗੱਲਾਂ ਨੂੰ ਲੈ ਕੇ, ਬਿੱਲ ਨੂੰ ਲੈ ਕੇ, ਤੇ ਉਹ ਮਤਭੇਦ ਜਿਹੜੇ ਆ ਉਹ ਵੱਡੇ ਇਸ ਟਾਈਮ ਪਾੜੇ ਦੇ ਵਿੱਚ ਤਬਦੀਲ ਹੁੰਦੇ ਆਪਾਂ ਨੂੰ ਨਜ਼ਰ ਆ ਰਹੇ ਨੇ। ਅਗਲੀ ਜਿਹੜੀ ਖਬਰ ਆ, ਗੌਰ ਮੰਗਦੀ ਹੈ ਖਬਰ, ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਬਾਰੇ ਆ। G7 ਸਿਖਰ ਸੰਮੇਲਨ, ਜਿਹਦੇ ਲਈ ਪਹਿਲਾਂ ਮੋਦੀ ਨੂੰ ਸੱਦਾ ਨਹੀਂ ਸੀ ਦਿੱਤਾ ਗਿਆ, ਹੁਣ ਦੱਸਦੇ ਆ ਕਿ ਕੈਨੇਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਜਾ ਰਹੇ ਨੇ ਤੇ ਕੈਨੇਡੀਅਨ ਹਮਰੁਤਬਾ ਉਹਨਾਂ ਦੇ ਮਾਰਕ ਕਾਰਨੀ ਨੇ ਉਹਨਾਂ ਨੂੰ ਫੋਨ ਕਰਕੇ ਸੱਦਾ ਦਿੱਤਾ। ਭਾਰਤ ਦੇ ਤੇ ਕੈਨੇਡਾ ਦੇ ਜਿਹੜੇ ਸਬੰਧ ਸੀ ਪਿਛਲੇ ਦਿਨੀ ਕੁੜੱਤਣ ਜਿਹੜੀ ਬਣੀ ਸੀ, ਆਪਾਂ ਨੂੰ ਪਤਾ ਹੀ ਹੈ।
ਮੁੜ ਸਰਜੀਤੀ ਦਾ ਸੰਕੇਤ ਦਿੰਦਾ। ਕਹਿੰਦੇ ਕੈਨੇਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਤੇ ਹੁਣ ਉਹ ਜਾਣ ਲਈ ਤਿਆਰ ਵੀ ਹੋ ਗਿਆ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਮਾਰਕ ਕਾਰਨੀ ਨੂੰ ਵਧਾਈਆਂ ਵੀ ਦੇ ਦਿੱਤੀਆਂ, ਜਿਹੜੀਆਂ ਹਾਲੇ ਤੱਕ ਉਹਨਾਂ ਨੇ ਨਹੀਂ ਸੀ ਦਿੱਤੀਆਂ। ਭਾਰਤ G7 ਦਾ ਕਹਿੰਦੇ ਮੈਂਬਰ ਨਹੀਂ ਹੈ, ਪਰ ਵੱਡੇ ਅਰਥਚਾਰਿਆਂ ਵਜੋਂ ਜਿਹੜਾ ਭਾਰਤ ਨੂੰ ਇਸ ਟਾਈਮ ਸੱਦਾ ਦਿੱਤਾ ਜਾਂਦਾ ਹੈ। ਇਹ ਪਤਾ ਲੱਗ ਗਿਆ ਸੀਗਾ ਵੀ 2019 ਤੋਂ ਬਾਅਦ ਮੋਦੀ ਪਹਿਲੀ ਵਾਰ ਆ ਜਦੋਂ G7 ਸਿਖਰ ਵਾਰਤਾ ਦੇ ਵਿੱਚ ਜਿਹੜਾ ਉਹ ਹਿੱਸਾ ਨਹੀਂ ਸੀ ਲੈਣਾ, ਪਰ ਹੁਣ ਜਿਹੜੇ ਕਾਰਨੀ ਨੇ ਉਹਨਾਂ ਨੂੰ ਜਿਹੜਾ ਸੱਦਾ ਦਿੱਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜ਼ਰੂਰ ਆਉਣਾ ਹੈ। G7 ਦੀਆਂ ਜਿਹੜੀਆਂ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਉਦਯੋਗਿਕ ਅਰਥਚਾਰੇ ਆ, ਅਮਰੀਕਾ ਹੈ, UK, ਫਰਾਂਸ ਹੈ, ਜਰਮਨੀ ਹੈ, ਇਟਲੀ ਹੈ, ਜਾਪਾਨ ਹੈ, ਕੈਨੇਡਾ। ਇਹਨਾਂ ਦਾ ਇੱਕ ਗੈਰ ਰਸਮੀ ਸਮੂਹ ਹੈ ਜਿਨ੍ਹਾਂ ਦੇ ਵਿੱਚ EU ਵੀ ਹੈ, ਯੂਰਪੀਅਨ ਯੂਨੀਅਨ ਵੀ ਹੈ, ਕੌਮਾਂਤਰੀ ਮੁਦਰਾ ਫੰਡ ਜਿਹੜਾ IMF ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵਿਸ਼ਵ ਬੈਂਕ ਹੈ, ਸੰਯੁਕਤ ਰਾਸ਼ਟਰ, ਇਹਨਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ। ਇਹਦੇ ਵਿੱਚ ਆਪਾਂ ਦੱਸਦੇ ਹਾਂ ਕਿ G7 ਜਿਹੜਾ ਸੰਮੇਲਨ ਹੈ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਤੇ ਇਹਦੇ ਵਿੱਚ ਹਰਦੀਪ ਸਿੰਘ ਨਿੱਜਰ ਤੋਂ ਬਾਅਦ, ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਕੁੜੱਤਣ ਵੱਧ ਗਈ ਸੀ। ਇਸ ਮਾਮਲੇ ਨੇ ਉਦੋਂ ਜ਼ਿਆਦਾ ਜ਼ੋਰ ਫੜ ਲਿਆ ਸੀ ਜਦੋਂ ਤਤਕਾਲੀਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸਖਤੀ ਦੇ ਨਾਲ ਖਾਰਜ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਹ ਜਿਹੜੀ ਗੱਲਬਾਤ ਆ, ਡਿਪਲੋਮੈਟਿਕ ਜਿਹੜੇ ਸਬੰਧ ਵਿਗੜਨ ਤੇ ਆ ਗਈ ਸੀ। ਪਹਿਲਾਂ ਉਧਰੋਂ ਡਿਪਲੋਮੈਟ ਕੱਢੇ ਗਏ, ਫਿਰ ਇਧਰੋਂ, ਤੇ ਫਿਰ ਉਸ ਤੋਂ ਬਾਅਦ ਵੀਜ਼ਾ ਜਿਹੜੀਆਂ ਜਿਹੜੇ ਇਮੀਗ੍ਰੇਸ਼ਨ ਪ੍ਰਣਾਲੀਆਂ ਉਹਨਾਂ ਦੇ ਵਿੱਚ ਵੀ ਕੈਨੇਡਾ ਨੇ ਸਖਤੀ ਦਿਖਾਈ ਸੀ। ਤੇ G7 ਦੇ ਮਾਮਲੇ ਦੇ ਵਿੱਚ ਜਦੋਂ ਸੱਦਾ ਨਹੀਂ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਫਿਰ ਉਹ ਉੱਥੋਂ ਦਾ ਜਿਹੜਾ ਨਰਿੰਦਰ ਮੋਦੀ ਪੱਖੀ ਜਿਹੜੀ ਉੱਥੋਂ ਦਾ ਸਿਸਟਮ ਹੈ, ਉਹਨੇ ਕੈਨੇਡਾ ਨੂੰ ਵੱਖ-ਵੱਖ ਮੰਚਾਂ ਦੇ ਉੱਤੇ ਭੰਡਣਾ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀਗਾ। ਪਰ ਹੁਣ ਇੱਕ ਜਿਹੜੀ ਗੱਲ ਆ ਉਹ ਕੈਨੇਡਾ ਦੇ ਸਿੱਖਾਂ ਦੇ ਵਿੱਚ ਚੱਲ ਪਈ ਆ ਵੀ ਜਿਹੜੇ ਸਿੱਖਾਂ ਨੇ ਮਾਰਕ ਕਾਰਨੀ ਦੀ ਸਪੋਰਟ ਕੀਤੀ ਸੀ ਤੇ ਇਸ ਗੱਲ ਦੇ ਉੱਤੇ ਇਸ ਕੈਨੇਡਾ ਦਾ ਧੰਨਵਾਦ ਕੀਤਾ ਸੀਗਾ ਵੀ ਜਸਟਿਨ ਟਰੂਡੋ ਸਿੱਖਾਂ ਦੇ ਲਈ ਖੜੇ ਆ। ਉਹਨਾਂ ਨੇ ਹੱਕ ਸੱਚ ਦੀ ਆਵਾਜ਼ ਨਾ ਸਿਰਫ ਮੀਡੀਆ ਦੇ ਵਿੱਚ ਬਲਕਿ ਆਪਣੀ ਜਿਹੜੀ ਉੱਥੋਂ ਦੇ ਦੇਸ਼ ਦਾ ਜਿਹੜਾ ਫਲੋਰ ਆ, ਹਾਊਸ ਆਫ ਕਾਮਨਸ ਆ, ਉਹਦੇ ਵਿੱਚ ਖੜ ਕੇ ਕੀਤੀ ਸੀ ਤਾਂ ਉਹਦੇ ਲਈ ਉਹ ਧੰਨਵਾਦ ਕਰ ਰਹੇ ਸੀ। ਪਰ ਕਹਿੰਦੇ ਕਿ ਇਹ ਇੱਕ ਸਿੱਖਾਂ ਦੇ ਨਾਲ ਡਿਪਲੋਮੈਟਿਕ ਚਲਾਕੀ ਜੀ ਵਾਂਗੂ ਉਹਨਾਂ ਨੂੰ ਲੱਗ ਰਿਹਾ ਤੇ ਹੋ ਸਕਦਾ ਵੀ ਉੱਥੇ ਜਿਹੜੇ ਸਿੱਖ ਜਥੇਬੰਦੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਇਸ G7 ਸਮਿਟ ਦਾ ਜਿਹੜਾ ਵਿਰੋਧ ਆ ਜਾਂ ਰੋਸ ਮੁਜ਼ਾਹਰਾ ਵੀ ਇਹਦੇ ਮੂਹਰੇ ਜ਼ਰੂਰ ਕਰਨ। ਨਰਿੰਦਰ ਮੋਦੀ ਦਾ ਤਾਂ ਉਹਨਾਂ ਨੇ ਸ਼ਾਇਦ ਕਰਨਾ ਹੀ ਕਰਨਾ, ਉਹ ਤਾਂ ਤੈਅ ਵਾਂਗੂ ਹੀ ਲੱਗਦਾ ਜੀ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ ਵੀ ਅਸੀਂ ਜੋ ਇਹ ਇਨਵੀਟੇਸ਼ਨ ਭੇਜਿਆ ਗਿਆ ਹੈ ਜਦੋਂ ਜੂਨ 6 1984 ਨੂੰ ਭਾਰਤੀ ਫੌਜ ਨੇ ਹਮਲਾ ਕਰਕੇ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਹਜ਼ਾਰਾਂ ਹੀ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਭਾਈ ਨਿੱਜਰ ਨੂੰ 18 ਜੂਨ ਨੂੰ ਸ਼ਹੀਦ ਕੀਤਾ ਸੀ। ਇਹ G7 ਸਮਿਟ 15 ਤੋਂ 17 ਜੂਨ ਤੱਕ ਹੋਣੀ ਆ। ਸੋ ਇਹ ਬਹੁਤ ਮਾੜੀ ਗੱਲ ਕੀਤੀ ਆ। ਸੋ ਸਿੱਖ ਜਥੇਬੰਦੀਆਂ ਬਹੁਤ ਵੱਡੀ ਪੱਧਰ ਦੇ ਉੱਤੇ ਕੈਨੇਡਾ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ ਤਿਆਰ ਹੋ ਚੁੱਕੀਆਂ ਹੈਗੀਆਂ। ਉਹ ਕਹਿੰਦੇ ਵੀ ਅਸੀਂ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹੈਗੇ ਆ। ਇੱਕ ਦੋ ਖਬਰਾਂ ਸਾਂਝੀਆਂ ਕਰਦੇ, ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲੈਣੀ ਆ ਤੇ ਉਹ ਤੋਂ ਬਾਅਦ ਸਾਡੇ ਨਾਲ ਜੋ ਨਗਰ ਕੀਰਤਨ ਕੱਲ ਨੂੰ ਹੋਣਾ ਹੈਗਾ ਆ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲੈ ਕੇ ਤੇ ਹੋਰ ਸਿੰਘਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਤੇ ਫਰੀਡਮ ਰੈਲੀ ਹੋਣੀ ਆ, ਉਹਦੇ ਕੀ ਪ੍ਰਬੰਧ ਆ ਉਹਦੇ ਬਾਰੇ ਸਾਡੇ ਨਾਲ ਪ੍ਰਬੰਧਕ ਜੁੜਨਗੇ। ਤੇ ਇੱਕ ਜਿਹੜੀ ਖਬਰ ਹੈਗੀ ਆ ਰਸ਼ੀਆ ਨੂੰ ਲੈ ਕੇ, ਰਸ਼ੀਆ ਵਾਲਿਆਂ ਨੇ ਜਿਸ ਤਰ੍ਹਾਂ ਟਰੰਪ ਉਹਨਾਂ ਦੇ ਨਾਲ ਜਦੋਂ ਪੁਟਿਨ ਨੇ ਗੱਲਬਾਤ ਕੀਤੀ ਸੀ ਤੇ ਕਿਹਾ ਸੀ ਵੀ ਅਸੀਂ ਬਦਲਾ ਜ਼ਰੂਰ ਲਵਾਂਗੇ ਕਿਉਂਕਿ ਯੂਕਰੇਨ ਨੇ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਨਸਾਈਡ ਰਸ਼ੀਆ ਦੇ ਜਾ ਕੇ ਉਹਨਾਂ ਨੇ ਬਹੁਤ ਸਾਰੇ 에ਅਰਫੀਲਡ 'ਚ ਉਹਨਾਂ ਦੇ ਜਹਾਜ਼ ਤਬਾਹ ਕਰਤੇ ਸੀ। ਅੱਜ ਰਸ਼ੀਆ ਨੇ ਕਾਫੀ ਜ਼ਿਆਦਾ ਡਰੋਨ ਤੇ ਬਲਿਸਟਿਕ ਮਿਸਾਈਲਸ ਯੂਕਰੇਨ ਵੱਲ ਛੱਡੀਆਂ ਹੈਗੀਆਂ, ਜਿਹਦੇ ਨਾਲ 3 ਲੋਕਾਂ ਦੀ ਮੌਤ ਹੋਈ ਆ, ਦਰਜਨ ਤੋਂ ਵੱਧ ਫੱਟੜ ਹੋਏ ਆ ਤੇ ਕਾਫੀ ਜ਼ਿਆਦਾ ਜਿਹੜੀਆਂ ਬਿਲਡਿੰਗਸ ਉਹਨਾਂ ਦੀਆਂ ਤਬਾਹ ਹੋਈਆਂ ਹੈਗੀਆਂ। ਕਹਿੰਦੇ ਭਈ ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਸੀ ਕਿ ਰਸ਼ੀਆ ਨੇ 400 ਤੋਂ ਵੱਧ ਡਰੋਨ ਤੇ 40 ਜਿਹੜੀਆਂ ਮਿਜ਼ਾਈਲਸ ਆ ਉਹ ਛੱਡੀਆਂ ਹੈਗੀਆਂ ਜੀ। ਤੇ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਕਿਉਂਕਿ ਅੱਜ ਜੌਬ ਰਿਪੋਰਟ ਆਈ ਆ, ਜੌਬ ਰਿਪੋਰਟ ਦੇ ਮੁਤਾਬਕ USA ਦੇ ਵਿੱਚ 1,39,000 ਜੌਬਸ ਕ੍ਰੀਏਟ ਹੋਈਆਂ ਆ ਜੋ ਕਿ ਐਸਟੀਮੇਟਸ ਤੋਂ ਵੱਧ ਹੋਈਆਂ ਹੈਗੀਆਂ ਆ। ਅਨਪਲਾਇਮੈਂਟ ਰੇਟ ਸਟੈਡਲੀ ਜਿਹੜਾ ਆ 4.2% ਦੇ ਉੱਤੇ ਹੈਗਾ ਆ ਤੇ ਇਹਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਆ ਕਾਫੀ ਉੱਪਰ ਗਈ ਆ। ਡਾਓ ਜੋਨ ਇੰਡਸਟਰੀਅਲ ਲਗਭਗ 400 ਪੁਆਇੰਟ ਉੱਪਰ ਗਿਆ ਤੇ S&P ਇੰਡੈਕਸ ਵੀ ਉੱਪਰ ਆ। ਜਿਹੜੇ ਟੈਕ ਦੇ ਸਟਾਕਸ ਆ ਉਹ ਵੀ ਜਿਹੜੇ ਆ ਉੱਪਰ ਜਾ ਰਹੇ ਆ। ਬਾਕੀ ਜਿਹੜਾ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਸਾਡਾ ਅਪਡੇਟ ਕੈਲੀਫੋਰਨੀਆ, ਉਹਦੇ ਵਿੱਚ ਪੂਰੀ ਜਿਹੜੀ ਆ ਸਟਾਕ ਮਾਰਕੀਟ ਦੀ ਡਿਟੇਲ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਆਪਾਂ ਜਿਹੜਾ ਉਹ ਸੈਨ ਫਰਾਂਸਿਸਕੋ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਪਲੀਜ਼। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਆਪਣੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸੁਪਰੀਮ ਕੌਂਸਲ ਦੇ ਮੈਂਬਰ ਜਸਦੇਵ ਸਿੰਘ ਜੀ। ਜਸਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਜੀ ਸੋ ਜਸਦੇਵ ਸਿੰਘ ਜੀ, ਸੈਨ ਫਰਾਂਸਿਸਕੋ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਆਪਾਂ ਜਿਹੜੀਆਂ ਜਾਣਕਾਰੀਆਂ ਨੇ ਉਹ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਤੇ ਉਸ ਤੋਂ ਬਾਅਦ ਜਿੰਨੇ ਵੀ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ। ਇਸ ਸੰਬੰਧ ਦੇ ਵਿੱਚ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਜਾਂ ਜਿਹੜੇ ਪ੍ਰੋਗਰਾਮ ਨੇ, ਕਿੱਥੋਂ ਬੱਸਾਂ ਦੇ ਬਾਰੇ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਜ਼ਰੂਰ ਪੰਜਾਬੀ ਡੀਐਸਏ ਦੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਿਓ ਜੀ। ਜ਼ਰੂਰੀ। ਪਹਿਲਾਂ ਤਾਂ ਆਪ ਜੀ ਦਾ ਬਹੁਤ ਧੰਨਵਾਦ। ਆਪ ਜੀ ਪਿਛਲੇ 1.5 ਮਹੀਨੇ ਤੋਂ ਇਸ ਸਮਾਗਮ ਬਾਰੇ ਸੰਗਤਾਂ ਨੂੰ ਜਾਗਰੂਕ ਕਰ ਰਹੇ ਹੋ, ਨਾਲ ਜ਼ਰੂਰੀ ਜਾਣਕਾਰੀ ਉਹਨਾਂ ਨੂੰ ਦੇ ਰਹੇ ਹੋ। ਜਿਵੇਂ ਕਿ ਆਪ ਜਾਣਦੇ ਹੋ, ਗੁਰਦੁਆਰਾ ਸਾਹਿਬ ਫਰੀਮੌਂਟ ਅਤੇ ਹੋਰ ਗੁਰਦੁਆਰਾ ਸਾਹਿਬ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੇ ਸਮੂਹਿਕ ਯਤਨਾਂ ਸਦਕਾ ਹੀ ਇਹ ਜੋ ਸਮਾਗਮ ਆ ਸਫਲ ਹੁੰਦੇ ਹਨ ਤੇ ਉਹਨਾਂ ਦੀ ਸਾਰੇ ਯੋਗਦਾਨ ਨਾਲ ਹੀ ਸਮਾਗਮ ਲਿਖੇ ਗਏ ਹਨ। ਸਮਾਗਮ ਸਵੇਰੇ 10 ਵਜੇ 2nd ਸਟਰੀਟ 88 2nd ਸਟਰੀਟ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਸਿਵਿਕ ਸੈਂਟਰ ਵਿਖੇ ਪੁੱਜਣਾ ਹੈ। ਉਸ ਤੋਂ ਬਾਅਦ ਫਿਰ ਉੱਥੇ ਫਰੀਡਮ ਰੈਲੀ ਕਰੀਬ 5 ਵਜੇ ਤੱਕ ਚੱਲੇਗੀ। ਇੱਥੇ ਪਹੁੰਚਣ ਲਈ ਇੱਕ ਤਾਂ ਗੁਰੂ ਘਰਾਂ ਵੱਲੋਂ ਵੱਖੋ ਵੱਖਰੇ ਗੁਰੂ ਘਰਾਂ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਜਿਹਦੇ ਵਿੱਚ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ 3 ਬੱਸਾਂ ਹਨ, ਗੁਰਦੁਆਰਾ ਸਾਹਿਬ ਸੈਂਟਾ ਕਲਾਰਾ ਤੋਂ 1 ਬੱਸ ਹੈ, ਸਟਾਕਟਨ ਤੋਂ ਵੀ 2 ਬੱਸਾਂ ਹਨ, ਮੋਡੈਸਟੋ ਤੋਂ ਵੀ 2 ਬੱਸਾਂ ਕੀਤੀਆਂ ਨੇ, ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਨਾਨਕਸਰ ਚੈਰੀ ਫਰੈਜ਼ਨੋ ਤੋਂ ਵੀ 1 ਬੱਸ ਆਉਣੀ ਹੈ ਜੀ, ਗੁਰਦੁਆਰਾ ਗੁਰਮਤਿ ਪ੍ਰਕਾਸ਼ ਮੰਟੀਕਾ ਇੱਥੋਂ ਵੀ 1 ਬੱਸ ਆਉਣੀ ਹੈ, ਗੁਰਦੁਆਰਾ ਸਾਹਿਬ ਬਰਾੜ ਸ਼ਾਹ ਤੋਂ 2 ਬੱਸਾਂ ਹੋਈਆਂ ਹਨ, ਗੁਰਦੁਆਰਾ ਸਾਹਿਬ ਯੂਬਾ ਸਿਟੀ ਟੈਰਾਬੋਨਾ ਤੋਂ ਵੀ 2 ਬੱਸਾਂ ਹੋਈਆਂ। ਸੋ ਕਰੀਬ ਇਹ ਸਾਰੀਆਂ ਬੱਸਾਂ 7:30 ਤੋਂ 8:30 ਦੇ ਵਿਚਾਲੇ ਚੱਲਣੀਆਂ ਹਨ। ਨੇੜਿਓਂ ਫਰੀਮੌਂਟ ਤੋਂ 9 ਵਜੇ ਚੱਲਣੀ ਹੈ, ਸੈਂਟਾਗੜ ਤੋਂ 9 ਵਜੇ ਚੱਲਣੀਆਂ ਬੱਸਾਂ। ਸੋ ਆਪ ਸਾਰਿਆਂ ਨੂੰ ਜਿਹੜੇ ਸਰੋਤੇ ਉਹਨਾਂ ਨੂੰ ਬੇਨਤੀ ਹੈ ਵੀ ਜੇਕਰ ਆਪ ਨਹੀਂ ਪਹੁੰਚ ਸਕਦੇ ਤੇ ਜਿਹੜੇ ਬਜ਼ੁਰਗ ਹਨ ਉਹ ਬੱਸਾਂ ਦਾ ਗੁਰਦੁਆਰਾ ਸਾਹਿਬ ਸੰਪਰਕ ਕਰਕੇ ਬੱਸਾਂ ਵਿੱਚ ਆ ਸਕਦੇ ਹਨ। ਦੂਸਰੀ ਪਹੁੰਚਣ ਲਈ ਸੌਖਾ ਤਰੀਕਾ ਹੈ ਬਾੜ ਦਾ ਜੀ। ਬਾੜ ਤੇ ਜੋ ਤੁਸੀਂ ਜੇ ਸਭ ਤੋਂ ਮਾਉਂਟਗੋਮਰੀ ਸਟੇਸ਼ਨ ਤੇ ਉਤਰਦੇ ਆ, ਮਾਉਂਟਗੋਮਰੀ ਸਟੇਸ਼ਨ ਤੋਂ ਬਾਹਰ ਨਿਕਲਦੇ ਆ 2nd ਸਟਰੀਟ ਹੈ, ਉੱਥੋਂ ਨਗਰ ਕੀਰਤਨ ਆਰੰਭ ਹੋਣਾ ਹੈ ਤੇ ਜਾਣ ਲਈ ਸਿਵਿਕ ਸੈਂਟਰ ਤੋਂ ਹੀ ਬਾੜ ਸਟੇਸ਼ਨ ਹੈ, ਤੁਸੀਂ ਉੱਥੋਂ ਜਾ ਸਕਦੇ ਹੋ। ਸੋ ਬਾੜ ਲਈ ਆਉਣਾ ਜਾਣਾ ਬਹੁਤ ਸੌਖਾ। ਤੀਸਰਾ ਉਪਰਾਲਾ ਰਾਹ ਜਾਣ ਦਾ, ਉੱਥੇ ਪਹੁੰਚਣ ਦਾ ਹੈ। ਜੇ ਤੁਸੀਂ ਆਪਣੀ ਕਾਰ ਰਾਹ ਵੀ ਆਉਣਾ, ਕਿਉਂਕਿ ਸੈਟਰਡੇ ਨੂੰ ਸ਼ਨੀਚਰਵਾਰ ਨੂੰ ਸਮਾਗਮ ਹੈ ਤੇ ਉੱਥੇ ਬਾਹਲਾ ਪਾਰਕਿੰਗ ਦਾ ਰਸ਼ ਨਹੀਂ ਹੋਣਾ ਕਿਉਂਕਿ ਵਰਕਿੰਗ ਡੇ ਨਹੀਂ ਹੈ। ਤੇ ਉਹਦੇ ਲਈ ਫੇਸਬੁੱਕ ਤੇ ਅਸੀਂ ਇੱਕ ਐਪ ਵੀ ਸਾਂਝਾ ਕੀਤਾ, ਤੁਸੀਂ ਐਡਵਾਂਸ ਦੇ ਵਿੱਚ ਆਪਣੀ ਪਾਰਕਿੰਗ ਉੱਥੇ ਬੁੱਕ ਕਰ ਸਕਦੇ ਹੋ ਡਿਸਕਾਊਂਟਡ ਰੇਟਸ ਤੇ। ਡਿਸਕਾਊਂਟ ਵੀ ਹੈ ਉਸ, ਜੇ ਤੁਸੀਂ ਪਾਉਂਦੇ ਹਾਂ ਉਹ ਨੰਬਰ ਤਾਂ ਡਿਸਕਾਊਂਟ ਵੀ ਮਿਲਦਾ ਹੈ। ਸੋ ਉਹਦੇ ਨਾਲ ਤੁਸੀਂ ਕਿਤੇ ਵੀ ਪਾਰਕ ਇੱਥੇ ਕਰੋਗੇ ਤਾਂ ਤੁਸੀਂ ਪਾਰਕ ਕਰ ਸਕਦੇ ਹੋ। ਕੋਸ਼ਿਸ਼ ਇਹ ਕਰਿਓ ਵੀ ਜਿਹੜੇ ਡੈਜ਼ੀਗਨੇਟਡ ਪਾਰਕਿੰਗ ਲੋਟ ਹਨ ਉਹਨਾਂ ਦੇ ਵਿੱਚ ਹੀ ਗੱਡੀਆਂ ਪਾਰਕ ਕੀਤੀਆਂ ਜਾਣ। ਚੌਥੀ ਗੱਲ ਵੀ ਕਈ ਵਾਰੀ ਇਵੇਂ ਹੁੰਦਾ ਹੈ ਵੀ ਆਪਣਾ ਜਿਹੜੇ ਬਜ਼ੁਰਗ ਹਨ ਉਹ ਫਿਰ ਸਿਵਿਕ ਸੈਂਟਰ ਸਿੱਧੇ ਆ ਜਾਂਦੇ, ਉਹਨਾਂ ਨੂੰ ਔਖਾ ਲੱਗਦਾ ਨਗਰ ਕੀਰਤਨ ਤੇ ਆਉਣਾ ਕਿਉਂਕਿ ਸ਼ੁਰੂ ਕਿਤੇ ਹੁੰਦਾ ਹੈ 2nd ਸਟਰੀਟ ਤੋਂ ਤੇ ਸਮਾਪਤੀ ਕਿਉਂਕਿ ਸਿਵਿਕ ਸੈਂਟਰ ਤੇ ਹੁੰਦੀ ਹੈ। ਕਾਰਾਂ ਪਾਰਕ ਲਾਉਣੀਆਂ ਵੀ ਕਿੱਥੇ ਲਾਈ ਉਹ ਸਮੱਸਿਆ ਆਉਂਦੀ ਹੈ। ਸੋ ਉਹਦੇ ਸੰਬੰਧ ਦੇ ਵਿੱਚ ਸ਼ਟਲ ਸਰਵਿਸ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਵੀ ਜਿਹੜੀ ਸਵੇਰੇ 10 ਵਜੇ ਸਿਵਿਕ ਸੈਂਟਰ ਤੋਂ 2nd ਸਟਰੀਟ ਤੱਕ ਜਿਹੜੇ ਸ਼ਰਧਾਲੂ ਹਨ ਉਹਨਾਂ ਨੂੰ ਉੱਥੇ ਵੀ ਛੱਡ ਸਕਦੀ ਹੈ, ਨਹੀਂ ਪਹੁੰਚ ਸਕਦੇ ਵੀ ਇੱਕ ਥਾਂ ਪਾਰਕ ਲਾ ਲੈਣ ਤੇ ਉਹਨਾਂ ਨੂੰ ਜਾਣ ਆਉਣ 'ਚ ਵੀ ਸਿਖਾਈ ਹੋਵੇ। ਸੋ ਇਸ ਤਰ੍ਹਾਂ ਕਰਕੇ 4-5 ਪ੍ਰਬੰਧ ਕੀਤੇ ਗਏ ਹਨ ਤੇ ਜੇ ਕਿਸੇ ਨੂੰ ਹੋਰ ਵੀ ਜਾਣਕਾਰੀ ਦੀ ਲੋੜ ਹੋਵੇ ਗੁਰਦੁਆਰਾ ਸਾਹਿਬ ਫਰੀਮੌਂਟ ਕਾਲ ਕਰਕੇ ਹੋਰ ਵਿਸਥਾਰ ਲੈ ਸਕਦੇ ਹਾਂ। ਜੀ ਤੇ ਜਿਹੜੀ ਸਵੇਰੇ ਸ਼ਟਲ ਸਰਵਿਸ ਆ, ਜੇ ਉਹ 10 ਵਜੇ ਤੋਂ ਥੋੜੀ ਪਹਿਲਾਂ ਹੋ ਜਾਏ, ਕਿਉਂਕਿ ਕਈ ਵਾਰੀ ਸੰਗਤਾਂ ਅਰਲੀ ਵੀ ਪਹੁੰਚ ਸਕਦੀਆਂ ਸਿਵਿਕ ਸੈਂਟਰ ਦੇ ਉੱਤੇ, ਰਾਈਟ 9 ਵਜੇ ਮੇ ਵੀ। ਠੀਕ ਹੈ ਜੀ, ਉਹ ਅਸੀਂ ਉੱਥੇ ਕਰਕੇ ਕੰਮ ਫਿਰ ਆਪ ਜੀ ਨੂੰ ਜਾਣਕਾਰੀ ਦੇ ਦਿੰਦੇ ਵੀ ਕੋਸ਼ਿਸ਼ ਕਰਦੇ 9 ਵਜੇ ਸ਼ੁਰੂ ਕਰ ਲਈ।
ਜੀ ਸੋ ਸਰੋਤਿਓ ਜਿੰਨੇ ਵੀ ਗੁਰੂ ਘਰਾਂ ਤੋਂ ਬੱਸਾਂ ਜਾ ਰਹੀਆਂ ਕਿਹੜੇ ਕੰਟੈਕਟ ਆ ਕੀ ਫੋਨ ਨੰਬਰ ਉਹ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਵੀ ਪਾ ਦੇਣੇ ਆ YouTube ਤੇ ਵੀ ਪਾ ਦੇਣੇ ਆ ਬਾਕੀ ਸ਼ਾਮ ਨੂੰ ਕੋਸ਼ਿਸ਼ ਕਰਿਓ ਜੇ ਹੋਰ ਵੀ ਪ੍ਰਬੰਧਕ ਕੋਈ ਆ ਕੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਆ ਆਪਣੇ 3 ਵਜੇ ਵਾਲੇ ਪ੍ਰੋਗਰਾਮ ਚ ਪ੍ਰਵੀਨ ਜੀ ਕਰ ਸਕਦੇ ਆਪਾਂ ਜੀ ਹਾਂਜੀ ਬਿਲਕੁਲ ਕਰ ਸਕਦੇ ਜੀ ਸੋ ਉਸ ਟਾਈਮ ਦੇ ਉੱਤੇ ਵੀ ਕਿਹੜੇ ਕਿਹੜੇ ਗੁਰੂ ਘਰ ਤੋਂ ਬੱਸ ਜਾ ਰਹੀ ਆ ਫੋਨ ਨੰਬਰ ਸਾਰਾ ਡਿਟੇਲ ਦੇ ਵਿੱਚ ਆਪਾਂ ਦੱਸ ਦਾਂਗੇ ਤਾਂ ਕਿ ਤੁਸੀਂ ਆਪਣੇ ਆਪਣੇ ਗੁਰੂ ਘਰ ਨੂੰ ਕਾਲ ਕਰਕੇ ਜਿਹੜੀਆਂ ਆਪਣੀ ਜਿਹੜੀ ਰਿਜ਼ਰਵੇਸ਼ਨ ਕਰਾ ਲਓ ਕਿ ਇਦਾਂ ਨਾ ਹੋਵੇ ਫਿਰ ਬੱਸਾਂ ਘੱਟ ਜਾਣ ਸੰਗਤ ਵੱਧ ਜਾਏ ਤੇ ਇਸ ਕਰਕੇ ਇਹ ਸਾਰੀ ਡਿਟੇਲ ਜਿਹੜੀ ਆਪਾਂ 3 ਵਜੇ ਆਪਾਂ ਤੁਹਾਡੇ ਨਾਲ ਫਿਰ ਸਾਂਝੀ ਕਰ ਲਾਂਗੇ ਜੀ ਸੋ ਜਸਦੇਵ ਸਿੰਘ ਜੀ ਇਹਨਾਂ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸੋ ਆਪਣਾ ਬਿਲਕੁਲ ਸਰੋਤਿਓ ਕੱਲ ਨੂੰ ਨਗਰ ਕੀਰਤਨ ਜੋ ਹੋਣ ਜਾ ਰਿਹਾ ਆਪਾਂ ਸਾਰਿਆਂ ਨੂੰ ਪਿਛਲੇ 1.5 ਮਹੀਨੇ ਤੋਂ ਤੁਹਾਡੇ ਨਾਲ ਸਾਂਝੀ ਕਰੀ ਰਹੇ ਹੈਗੇ ਆ ਤੇ ਉਸ ਸੰਬੰਧ ਦੇ ਵਿੱਚ ਜਾਣਕਾਰੀ ਦੇ ਰਹੇ ਸੀ ਪ੍ਰਬੰਧਕ ਤੇ 10 ਵਜੇ ਨਗਰ ਕੀਰਤਨ ਸ਼ੁਰੂ ਹੋਣਾ ਆ ਆਪਣੇ ਫਰਿਜ਼ਨੋ ਤੋਂ ਸੈਕਰਾਮੈਂਟੋ ਤੋਂ ਜੁਬਾ ਸਿਟੀ ਤੋਂ ਮੰਟੀਕਾ ਪ੍ਰੀਮੋਟ ਸੈਂਟਾ ਕਲਾਰਾ ਇਹਨਾਂ ਸਾਰਿਆਂ ਤੋਂ ਬੱਸਾਂ ਵੀ ਜਾ ਰਹੀਆਂ ਬਾਕੀ ਕਾਰਾਂ 'ਚ ਵੀ ਜਾ ਸਕਦੇ ਆ ਬਾਰਡ 'ਚ ਵੀ ਜਾ ਸਕਦੇ ਹੈਗੇ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਹਿਸਟੋਰੀਕਲ ਨਗਰ ਕੀਰਤਨ ਦੇ ਵਿੱਚ ਆਪਣੀ ਸ਼ਮੂਲੀਅਤ ਕਰੀਏ ਆਪਾਂ ਹਾਜ਼ਰ ਹੋਈਏ ਤਾਂ ਕਿ ਜਿਹੜੇ ਆਪਾਂ ਸ਼ਹੀਦਾਂ ਨੂੰ ਸਾਡੇ ਤੇ ਜਿਹੜਾ ਜ਼ੁਲਮ ਹੋਇਆ ਉਸ ਨੂੰ ਯਾਦ ਕਰ ਸਕੀਏ ਸੋ ਬਿਲਕੁਲ ਜੀ ਇਸ ਬਾਬਤ ਆਪਾਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਂਝੀ ਸੱਚ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਆਪਾਂ ਜੁੜਨ ਦੀ ਕਿਉਂਕਿ ਅੱਜ ਜਕਾਰਾ ਵਾਲੇ ਵੀ ਜਿਹੜੇ ਨੇ ਉਹ ਆਪਣੇ ਨਾਲ ਸਾਂਝੀਆਂ ਕਰਦੇ ਨੇ ਜਾਣਕਾਰੀਆਂ 3 ਤੋਂ ਲੈ ਕੇ 4 ਵਜੇ ਤੱਕ 3 ਤੋਂ ਲੈ ਕੇ 3:30 ਵਜੇ ਤੱਕ ਬਚਦੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਵੀ ਕਿਸੇ ਵੀ ਪ੍ਰਬੰਧਕ ਵੀਰ ਨੂੰ ਇਹਨਾਂ ਸਮਾਗਮਾਂ ਦੇ ਬਾਬਤ ਜਿਹੜਾ ਉਹ ਕਾਲ ਕਰਕੇ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਲੈ ਕੇ ਤੇ ਜਿਹੜੀਆਂ ਤਾਜ਼ਾ ਜਾਣਕਾਰੀਆਂ ਜਾਂ ਹੋਰ ਜਿਹੜੀਆਂ ਅਪਡੇਟਸ ਨੇ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ ਖਬਰਾਂ ਦਾ ਸਮਾਂ ਆਪਣੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਜੀ ਹਰਜੋਤ ਸਿੰਘ ਜੀ ਬਿਲਕੁਲ ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ